ਹੁਣ ਰੁਕ ਕਰੀਏ ਜੇਕਰ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਤੇ ਮਿੰਟੂ ਜੀ ਜੇਕਰ ਚੱਲੀਏ ਤਾਂ ਸਿੱਟ ਸਿੱਧਾ ਐਸਜੀਪੀਸੀ ਦੇ ਦਫ਼ਤਰ ਪਹੁੰਚਦੀ ਹੈ ਚੰਡੀਗੜ੍ਹ। ਧੜਾ ਧੜ ਨਜ਼ਰ ਆ ਰਹੇ ਸੀ, ਤਸਵੀਰਾਂ ਸਾਹਮਣੇ ਆ ਰਹੀਆਂ ਸੀ, ਲਾਈਵ ਕੀਤੇ ਜਾ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਪਲਟਨ ਵੱਧ ਰਹੀ ਹੈ ਦਫ਼ਤਰ ਦੇ ਵੱਲ ਨੂੰ। ਪਾਇਓ ਜ਼ਰਾ ਚਾਨਣਾ, ਇਸ ਨੂੰ ਕਿਵੇਂ ਦੇਖਿਆ ਜਾਵੇ ਜਿਹੜਾ ਹਰ ਚੀਜ਼ ਨਾਟਕੀ ਰੂਪ ਦੇ ਵਿੱਚ ਵਾਪਰ ਰਹੀ ਹੈ। ਬਿਲਕੁਲ ਗੁਰਪ੍ਰੀਤ, ਤੁਸੀਂ ਜਿਹੜਾ ਸ਼ਬਦ ਇਸਤੇਮਾਲ ਕੀਤਾ ਹੈ ਕਿ ਹਰ ਪ੍ਰਕਰਨ ਦੇ ਵਿੱਚ ਇੰਨੇ ਨਾਟਕੀ ਮੋੜ ਆ ਰਹੇ ਨੇ ਕਿ ਬਿਲਕੁਲ ਪੰਜਾਬ ਦੀ ਰਾਜਨੀਤੀ ਇਦਾਂ ਲੱਗਦਾ ਹੈ ਕਿ ਜਿੱਦਾਂ ਹੁਣ T20 ਵਾਲੇ ਮੋੜ 'ਚ ਹੋ ਗਈ ਆ। ਜੀ ਪਹਿਲਾਂ ਟੈਸਟ, ਫਿਰ ਵਨਡੇ, ਤੇ ਹੁਣ ਤੇ ਇਦਾਂ ਲੱਗਦਾ ਹੈ ਕਿ T20 ਵਾਲੇ ਮੋੜ 'ਚ ਆ ਗਈ ਆ ਕਿ ਤਾਬੜ ਤੋੜ ਬੱਲੇਬਾਜ਼ੀਆਂ ਹੋ ਰਹੀਆਂ ਨੇ। ਅੱਛਾ, ਜੀ ਤੇ ਉਹਦੇ ਵਿੱਚ ਜੋ ਕੇਂਦਰ ਆਪਾਂ ਵੇਖਦੇ ਆ, ਜੋ ਇੱਕ ਸੈਂਟਰਲ ਪੁਆਇੰਟ ਹੈ ਰਾਜਨੀਤੀ ਦੀ ਇਸ ਕਸ਼ਮਕਸ਼ ਦੇ ਵਿੱਚ, ਉਹ ਆਮ ਆਦਮੀ ਪਾਰਟੀ ਤੇ ਫਿਰ ਅਕਾਲੀ ਦਲ ਹੀ ਦੇਖੋਗੇ ਤੁਸੀਂ। ਜੀ ਬਾਕੀ ਤੇ ਕਿਸੇ ਵੀ ਸਿਆਸੀ ਦਲ ਦੀ ਕੋਈ ਸਰਗਰਮੀ ਜੇ ਹੈ ਵੀ ਹੈ ਤਾਂ ਜੀ ਉਹ ਜਾਂ ਤਾਂ ਬੜੀ ਮੱਧਮ ਜੀ ਆ, ਤੇ ਜਾਂ ਕਹਿ ਲਓ ਕਿ ਮੀਡੀਆ ਚੋਂ ਇੰਨਾ ਖਿੱਚ ਦਾ ਕੇਂਦਰ ਨਹੀਂ ਬਣਦੀ। ਇਹ ਦੇਖਣਾ ਜੀ ਪਵੇਗਾ ਤੁਹਾਨੂੰ। ਜੀ ਹਰ ਵੇਲੇ ਇਹੀ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਤਾਂ ਬਹਰਹਾਲ ਅੱਜ ਵੱਡੀ ਖਬਰ ਜਿਹੜੀ ਸੀ ਉਹ ਇਹੋ ਸੀ ਕਿ SIT ਚੰਡੀਗੜ੍ਹ ਇਹਨਾਂ ਦੇ ਦਫ਼ਤਰ ਪਹੁੰਚਦੀ ਆ। ਜੀ ਬਾਹਰ ਆ ਕੇ ਜੋ ਆਫੀਸ਼ੀਅਲਸ ਨੇ ਆਫੀਸ਼ੀਅਲੀ ਬਿਆਨ ਦਿੱਤਾ ਹੈ ਕਿ ਅਸੀਂ ਭਾਈ ਰਿਕਾਰਡ ਮੰਗਿਆ ਸੀ, ਰਿਕਾਰਡ ਉਹਨਾਂ ਨੇ ਮੌਕੇ ਪਰ ਤੇ ਨਹੀਂ ਦਿੱਤਾ, ਪਰ ਨਾਲ ਜੀ ਹਾਂ ਗੱਲ ਆਖੀ ਆ ਕਿ ਤੁਸੀਂ ਸਾਨੂੰ ਲਿਖਤੀ ਦੇ ਜਾਓ, ਅਸੀਂ ਆਪਣੇ ਪ੍ਰਧਾਨ ਸਾਹਿਬ ਨੂੰ ਬਈ ਉਹ ਪੱਤਰ ਪਹੁੰਚਦਾ ਕਰ ਦਿਆਂਗੇ ਤੇ ਰਿਕਾਰਡ ਮੁਹੱਈਆ ਹੋ ਜਾਏਗਾ। ਉਹ ਐਸੀ ਉਹਨਾਂ ਦੀ ਸੰਭਾਵਨਾ ਜਤਾਈ ਆ। ਯਾਨੀ ਇਹਦਾ ਮਤਲਬ ਹੈ ਕਿ ਕੱਲ ਜਿਹੜੀ ਸਟੇਟਮੈਂਟ, ਮੈਂ ਅੱਗੇ ਵੀ ਦੁਪਹਿਰੇ ਵੀ ਗੱਲ ਕਿਤੇ ਕਰਦਾ ਪਿਆ ਸਾਂ ਤੇ ਮੈਂ ਉੱਥੇ ਵੀ ਇਹੋ ਗੱਲ ਆਖੀ ਸੀ ਗੁਰਪ੍ਰੀਤ, ਕਿ ਮੈਨੂੰ ਇਹੋ ਲੱਗਦਾ ਕਿ ਕੱਲ ਦਾ ਜਿਹੜਾ ਸਿੰਘ ਸਾਹਿਬ ਦਾ ਬਿਆਨ ਸੀਗਾ, ਖਾਸ ਤੌਰ ਤੇ ਜੀ ਜਿਹੜਾ ਉਹਨਾਂ ਨੇ ਆਪਣੇ ਹੀ ਬਿਆਨ ਨੂੰ ਇੱਕ ਕਹਿ ਲਓ ਕਿ ਕਾਟ ਦੇ ਕੇ ਬਿਆਨ ਦਿੱਤਾ, ਕਿ ਪਹਿਲਾਂ ਕਿਹਾ ਜੀ ਕਿ ਸਹਿਯੋਗ ਨਹੀਂ ਦੇਣਾ। ਆਪਾਂ ਕੱਲ ਵੀ ਗੱਲ ਕਹੀ ਸੀਗੀ, ਅੱਜ ਵੀ ਜੀ ਇਹੋ ਗੱਲ ਫੇਰ ਕਰਦੇ ਆ ਕਿ ਜਿਹੜਾ ਉਹਨਾਂ ਦਾ ਦੁਬਾਰਾ ਆਪਣੇ ਬਿਆਨ ਨੂੰ ਅਮੈਂਡ ਕਰਕੇ ਬਿਆਨ ਦੇਣਾ ਕਿ ਨਹੀਂ ਸਹਿਯੋਗ ਕੀਤਾ ਜਾਣਾ ਚਾਹੀਦਾ, ਉਸਨੇ ਕਾਫੀ ਡੈਮੇਜ ਕਰ ਦਿੱਤਾ, ਜੀ ਕਾਫੀ ਡੈਮੇਜ ਕਰ ਦਿੱਤਾ ਜੇ ਆਪਾਂ ਅਕਾਲੀ ਦਲ ਬਾਦਲ ਦੀ ਪੋਲਿਟਿਕਸ ਨੂੰ ਦੇਖੀਏ। ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਖੋਲ ਲਓ, ਜੀ ਉੱਥੇ IT ਵਿੰਗ ਹੈ ਜਿਹੜੇ ਇਹਨਾਂ ਦੇ ਦੋਨਾਂ ਦੇ, ਉਹਨਾਂ ਦਾ ਭੇੜ ਚੱਲ ਰਿਹਾ। ਜੀ ਤੁਸੀਂ ਨਿਰਪੱਖ ਪੋਸਟ ਪਾ ਲਓ ਤਦ ਵੀ ਉਹ ਦੋਨੇ ਭੇੜਨਗੇ ਆ ਕੇ ਥੱਲੇ। ਜੇ ਤੁਸੀਂ ਇੱਕ ਦੇ ਪੱਖ 'ਚ ਪਾ ਲਓ ਜਾਂ ਇੱਕ ਦੀ ਆਲੋਚਨਾ ਕਰਕੇ ਪਾ ਲਓ ਤਾਂ ਉਹ ਤੁਹਾਨੂੰ ਭਿੜਦੇ ਨਜ਼ਰ ਆਉਣਗੇ ਉੱਥੇ। ਤਾਂ ਉੱਥੋਂ ਇਹਨਾਂ ਜੀ ਦੀ ਸਰਗਰਮੀ ਦਾ ਪਤਾ ਲੱਗ ਜਾਂਦਾ ਹੈ। ਤਾਂ ਬਹਰਹਾਲ ਸੋਸ਼ਲ ਮੀਡੀਆ ਤੋਂ ਲੈ ਕੇ ਸਫਾ ਦੇ ਵਿੱਚ ਵੀ ਜਿਹੜੀਆਂ ਆਮ ਆਪਣੀਆਂ ਸਮਾਜਿਕ ਸਫਾ ਹੁੰਦੀਆਂ ਨੇ, ਉਹਦੇ ਵਿੱਚ ਵੀ ਇਹੋ ਚਰਚਾ ਚੱਲਦੀ ਆ ਕਿ ਕੀ ਜੀ ਸੁਖਬੀਰ ਸਿੰਘ ਬਾਦਲ ਫਸੂਗਾ ਕਿ ਨਹੀਂ। ਅੱਜ ਵੀ ਜੀ ਜੇ ਤੁਸੀਂ ਵੇਖੋਗੇ ਖਬਰਾਂ ਲੱਗੀਆਂ ਨੇ, ਅਕਾਲੀ ਦਲ ਬਾਦਲ ਵਾਲੇ ਤੇ ਪ੍ਰੈਸ ਕਾਨਫਰੰਸਾਂ ਕਰਦੇ ਪਏ ਆ ਕਿ ਜੀ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਮੁਕੱਦਮੇ 'ਚ ਫਸਾਇਆ ਜਾ ਸਕਦਾ ਹੈ। ਤਾਂ ਕਹਿਣ ਜੀ ਦਾ ਮਤਲਬ ਹੈ ਕਿ ਕੱਲ ਵਾਲਾ ਜਿਹੜਾ ਬਿਆਨ ਸੀਗਾ ਨਾ, ਮੈਂ ਜਿਵੇਂ ਆਪਣੇ ਸ਼ਬਦਾਂ 'ਚ ਫਿਰ ਦੁਹਰਾ ਦੇਵਾਂ ਕਿ ਉਹ ਜੀ ਭਗਵੰਤ ਮਾਨ ਨੂੰ ਥੋੜਾ ਜਿਹਾ ਵਾਧਾ ਦੇ ਗਿਆ। ਜੀ ਤੇ ਅੱਜ ਤੁਸੀਂ ਵੇਖੋ ਕਿ ਨਾਲ ਦੀ ਨਾਲ SIT ਦਫ਼ਤਰ ਪਹੁੰਚ ਜਾਂਦੀ ਆ। ਹੁਣ ਉਹਨਾਂ ਨੇ ਜੀ ਕਿਹਾ ਜੀ ਕਿ ਅਸੀਂ ਲਿਖਤੀ ਜੋ ਸਾਨੂੰ ਰਿਕਾਰਡ ਚਾਹੀਦਾ ਸੀ ਉਹ ਇਹਨਾਂ ਤੋਂ ਮੰਗ ਲਿਆ, ਤਾਂ ਫਿਰ ਇਹਦਾ ਮਤਲਬ ਹੈ ਰਿਕਾਰਡ ਤੁਹਾਨੂੰ ਦੇਣਾ ਪਊਗਾ। ਜੀ ਹੁਣ ਇਹ ਸਾਰਾ ਕੁਝ ਹੋ ਰਿਹਾ 15 ਤੋਂ ਪਹਿਲਾਂ, ਯਾਨੀ ਪਰਸੋਂ ਤੋਂ ਪਹਿਲਾਂ। ਜੀ ਬਾਕੀ ਗੁਰਪ੍ਰੀਤ ਇਹ ਕਹਾਣੀ ਹੁਣ ਕਿੱਥੋਂ ਕੁ ਤੱਕ ਲੰਮੀ ਜਾ ਸਕਦੀ ਹੈ, ਇਹੋ ਵੇਖਣਯੋਗ ਗੱਲ ਆ। ਜੀ ਇਸ ਪ੍ਰਕਰਨ ਦੇ ਵਿੱਚ ਜੋ ਕੁਝ ਆਪਾਂ ਕਹਿ ਲਈਏ ਕਿ ਘਟਨਾਕ੍ਰਮ ਹੋਣਗੇ ਇਸ ਸਾਰੇ ਪ੍ਰਕਰਨ ਦੇ ਵਿੱਚ, ਤਾਂ ਉਹ ਠੀਕ ਆ, ਸਮੇਂ ਦਰ ਸਮੇਂ ਜਗਿਆਸਾ ਵੀ ਸਾਡੀ ਜੋੜਨਗੇ ਨਾਲ, ਤੇ ਸਾਨੂੰ ਕਈ ਸ਼ਾਇਦ ਸੰਭਾਵਨਾ ਵੀ ਦਿਖਾ ਦੇਣ। ਪਰ ਅਸਲ 'ਚ ਉਹ ਕਿੱਥੋਂ ਤੱਕ ਚੀਜ਼ਾਂ ਜਾਣਗੀਆਂ ਇਹ ਕੋਈ ਨਹੀਂ ਕਹਿ ਸਕਦਾ। ਪਰ ਇਹ ਤੈਅ ਜੀ ਆ ਕਿ ਉਥਲ ਪੁਥਲ ਜਿਹੜੀ ਆ ਉਹ ਭਾਰੀ ਰਹੇਗੀ। ਤੁਸੀਂ ਅੱਜ ਵੀ ਦੇਖੋ ਨਾ, ਤੁਸੀਂ ਨਾਟਕੀ ਸ਼ਬਦ ਇਸਤੇਮਾਲ ਕੀਤਾ, ਮੈਂ ਉਸਨੂੰ ਫੜ ਕੇ ਤੁਰਿਆ ਚੱਲਾਂਗਾ। ਅੱਜ ਵੀ ਜੀ ਤੁਸੀਂ ਵੇਖੋ ਕਿ ਮੁੱਖ ਮੰਤਰੀ ਸਾਹਿਬ ਦੀ ਪੇਸ਼ੀ ਨੂੰ ਲੈ ਕੇ ਵੀ ਅੱਜ ਜਿਹੜਾ ਟਾਈਮ ਬਦਲਿਆ ਗਿਆ, ਤੁਸੀਂ ਦੇਖੋ ਉਹਦੇ ਤੇ ਕਿੱਡਾ ਵੱਡਾ ਇੱਕ ਸੋਸ਼ਲ ਮੀਡੀਆ ਤੇ ਹਾ ਹੱਲਾ ਚੱਲਿਆ। ਤੁਸੀਂ ਗੌਰ ਬਿਲਕੁਲ ਨਾਲ ਦੇਖੋ, ਗੌਰ ਨਾਲ ਇਉਂ ਦੇਖੋ ਕਿ ਪਤਾ ਨਹੀਂ ਉਹ ਕਿਹੜੇ ਬਈ ਬੰਦੇ ਨੇ, ਕਿੱਥੋਂ ਨੇ, ਉਹ ਤੇ ਸਿੱਧਾ ਮਸੰਦ ਸ਼ਬਦ ਇਸਤੇਮਾਲ ਕਰ ਰਹੇ ਨੇ। ਜੀ ਯਾਨੀ ਧਾਰਮਿਕ ਪਦਵੀਆਂ ਤੇ ਬੈਠੇ, ਜਿਹੜੇ ਧਾਰਮਿਕ ਸੰਸਥਾਵਾਂ ਦੀਆਂ ਪਦਵੀਆਂ ਤੇ ਬੈਠੇ ਲੋਕ ਨੇ, ਉਹਨਾਂ ਨੂੰ ਵੀ ਜੀ ਉਹ ਕਹਿ ਰਹੇ ਕਿ ਇਹ ਇੱਕ ਭਗਵੰਤ ਮਾਨ ਹੋਰਾਂ ਦੀ ਜਿੱਤ ਹੈ।
ਮੈਂ ਤੁਹਾਨੂੰ ਜੀ, ਜਿਵੇਂ ਦੱਸਿਆ ਨਾ ਕਿ ਸੋਸ਼ਲ ਮੀਡੀਆ ਤੇ ਤੁਹਾਨੂੰ ਵੀ ਵੇਖਣ ਨੂੰ ਮਿਲੇਗਾ ਕਿ ਇਹਨਾਂ ਦੋਨਾਂ ਹੀ ਫੌਜਾਂ ਦੇ ਵਿੱਚ ਫੌਜਾਂ ਸ਼ਬਦ ਹੀ ਇਸਤੇਮਾਲ ਕਰ ਲੈਂਦੇ ਆ, ਟਰੋਲ ਫੌਜਾਂ ਹੀ ਹੁੰਦੀਆਂ ਨੇ, ਇਹਨਾਂ ਜੀ, ਦੇ ਵਿੱਚ ਬਿਲਕੁਲ। ਘਮਸਾਨ ਨਜ਼ਰ ਆ ਰਿਹਾ। ਹੂੰ, ਜੇ ਤੁਸੀਂ ਗੌਰ ਨਾਲ ਵੇਖੋਗੇ, ਬਰੀਕੀ ਨਾਲ ਵੇਖੋਗੇ, ਤਾਂ ਬਹਰਹਾਲ ਯਾਨੀ ਇਸ ਚੀਜ਼ ਨੂੰ ਵੀ ਜੋੜਿਆ ਜਾ ਰਿਹਾ ਕਿ ਭਗਵੰਤ ਮਾਨ ਹੋਰਾਂ ਤੋਂ ਕਿਤੇ ਨਾ ਕਿਤੇ ਇਹ ਘਬਰਾਏ ਹੋਏ ਨੇ। ਇਹ ਬੜੀ ਵੱਡੀ ਗੱਲ, ਤੁਸੀਂ ਦੇਖੋ ਨੈਰੇਟਿਵ ਹੈ, ਬਿਲਕੁਲ। ਬਰੀਕੀ ਨਾਲ ਚੈੱਕ ਕਰੋ। ਔਰ ਇਹਨਾਂ ਦਾ ਨੈਰੇਟਿਵ ਜਿਹੜਾ ਹੁੰਦਾ ਆਮ ਤੌਰ ਤੇ, ਕਿਉਂਕਿ ਆਪਣੀ ਪੰਜਾਬੀ ਸਭ ਤੋਂ ਜ਼ਿਆਦਾ ਵਸੋਂ ਜਿਹੜੀ ਉਹ ਫੇਸਬੁੱਕ ਇਸਤੇਮਾਲ ਕਰਦੀ ਆ, ਜੀ, ਐਕਸ ਵਗੈਰਾ ਜਿਹੜੇ ਉਹ ਬੜੇ ਲਿਮਿਟਿਡ ਅਕਾਊਂਟ ਹੋਣਗੇ, ਪਰ ਫੇਸਬੁੱਕ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ। ਤਾਂ ਜਦੋਂ ਤੁਸੀਂ ਫੇਸਬੁੱਕ ਚੈੱਕ ਕਰੋਗੇ, ਉਹਦਾ ਟ੍ਰੈਂਡ ਚੈੱਕ ਕਰੋਗੇ, ਤੁਹਾਨੂੰ ਇਸ ਤਰ੍ਹਾਂ ਦੇ ਨੈਰੇਟਿਵ ਮਿਲ ਜਾਣਗੇ ਜਿੱਥੇ ਇਹ ਗੱਲਾਂ ਜੀ, ਜਿਹੜੀਆਂ ਉਹ ਭੇਡ ਦੇ ਰੂਪ ਦੇ ਵਿੱਚ ਜਾਂ ਵਿਚਾਰ ਚਰਚਾ ਦੇ ਰੂਪ ਦੇ ਵਿੱਚ ਵੇਖਣ ਨੂੰ ਮਿਲਦੀਆਂ। ਤਾਂ ਬਹਰਹਾਲ ਇਹ ਅੱਜ ਇੱਕ ਵੱਡਾ ਮਾਮਲਾ ਬਣ ਗਿਆ ਕਿ 10 ਵਜੇ ਪਹਿਲਾਂ ਦਾ ਟਾਈਮ ਸੀ ਤੇ ਫਿਰ 4:30 ਉਸ ਨੂੰ ਕਰ ਦਿੱਤਾ ਗਿਆ, ਯਾਨੀ ਸ਼ਾਮ ਦਾ ਵੇਲਾ। ਸ਼ਾਇਦ 4:30 ਜਿਹੜਾ ਸਮਾਂ ਹੋਇਆ ਉਹ ਕੋਈ ਹੋ ਸਕਦਾ ਕਿ ਕਾਰਨ ਰਿਹਾ ਹੋਵੇ, ਕੋਈ ਸੋਚ ਹੋਵੇ, ਪਰ ਉਹਦੇ ਚ ਵੀ ਕੰਟਰਾਡਿਕਸ਼ਨ ਆ ਗਈ ਬਿਆਨਾਂ ਚ। ਜੀ, ਜੀ, ਮਤਲਬ ਕਿ ਜੋ ਸੋਧਿਆ ਹੋਇਆ ਆਦੇਸ਼ ਜਾਰੀ ਹੋਇਆ ਉਹਦੇ ਵਿੱਚ ਕਿਹਾ ਗਿਆ ਕਿ ਤੂੰ ਆਪ ਜੀ ਵੱਲੋਂ ਰੁਝੇਵੇਂ ਦਾ ਹਵਾਲਾ ਦਿੱਤਾ ਗਿਆ ਸੀ। ਉਹਦੀ ਜੇ ਜੀ, ਸ਼ਬਦਾਵਲੀ ਪੜੋਗੇ, ਮੈਂ ਐਗਜ਼ੈਕਟ ਨਹੀਂ ਦੱਸ ਪਾਵਾਂਗਾ, ਮੈਂ ਮੂੰਹ ਜ਼ਬਾਨੀ ਬੋਲ ਰਿਹਾ, ਉਹਦਾ ਮੌਜੂ ਹੈ ਜਿਹੜਾ, ਯਾਨੀ ਜੋ ਮਜ਼ਮੂਨ ਹੈ ਆਦੇਸ਼ ਦਾ, ਤਾਂ ਉਹਦੇ ਵਿੱਚ ਮਤਲਬ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਆ। ਪਰ ਤੁਸੀਂ ਵੇਖੋ ਕਿ ਕੁਝ ਮਿੰਟ ਬਾਅਦ ਸੀਐਮ ਦੇ ਆਫੀਸ਼ੀਅਲ ਪੇਜ ਤੋਂ, ਅਕਾਊਂਟ ਤੋਂ ਇੱਕ ਪੋਸਟ ਪੈਂਦੀ ਆ ਬਕਾਇਦਾ ਕਿ ਨਹੀਂ ਜੀ, ਮੇਰਾ ਜੀ, ਉਦੋਂ ਕੋਈ ਰੁਝੇਵਾਂ ਨਹੀਂ ਤੇ ਮੇਰੇ ਦਫ਼ਤਰ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਬੇਨਤੀ ਨਹੀਂ ਕੀਤੀ ਗਈ ਸਮਾਂ ਬਦਲਣ ਸੰਬੰਧੀ। ਇੱਥੋਂ ਹੀ ਪਤਾ ਲੱਗਦਾ ਹੈ ਨਾ, ਜੀ, ਇੱਥੋਂ ਹੀ ਪਤਾ ਲੱਗਦਾ। ਤੇ ਨਾਟਕੀ ਇੱਕ ਸ਼ਬਦ ਤੁਸੀਂ ਜਿਹੜਾ ਇਸਤੇਮਾਲ ਕੀਤਾ, ਮੇਰੇ ਲਈ ਅੱਜ ਬਹੁਤ ਫਾਇਦੇਮੰਦ ਸਾਬਤ ਹੋਇਆ। ਤੁਸੀਂ ਇੱਕ ਜੀ, ਹੋਰ ਵੀ ਨਾਟਕੀ ਸਟੇਟਮੈਂਟ ਦੇਖੋਗੇ ਜਿਹੜੀ ਕਿ ਬਦਲਾਅ ਦੇ ਰੂਪ ਚ ਆਪਾਂ ਨੂੰ ਵੇਖਣ ਨੂੰ ਮਿਲਦੀ ਆ ਕਿ ਮੁੱਖ ਮੰਤਰੀ ਸਾਹਿਬ ਨੇ ਫਿਰ ਕਿਹਾ ਕਿ ਮੈਂ ਕੋਈ ਹਿਸਾਬ ਲੈਣ ਥੋੜੀ ਜਾਣਾ, ਮੈਂ ਤਾਂ ਜੀ, ਆਪਦਾ ਹਿਸਾਬ ਦੇਣ ਜਾਣਾ। ਤੁਸੀਂ ਇਸ ਨੂੰ ਵੀ ਇੱਕ ਕਹਿ ਲਓ ਕਿ ਨਾਟਕੀ ਚੇਂਜ ਦੇਖ ਸਕਦੇ ਹੋ ਸਟੇਟਮੈਂਟਾਂ ਜੀ, ਦੇ ਵਿੱਚ। ਤਾਂ ਬਹੁਤ ਕੁਛ ਆ, ਮੈਂ ਵਾਰ-ਵਾਰ ਤੁਹਾਨੂੰ ਕਹਿੰਦਾ ਸੀ ਕਈ ਮਹੀਨਿਆਂ ਤੋਂ ਕਿ ਤੁਸੀਂ ਦੇਖਣਾ 26 ਜਿਵੇਂ ਹੀ ਚੜ੍ਹੇਗਾ ਤੁਹਾਡੇ ਕੋਲ ਖਬਰਾਂ ਹੀ ਖਬਰਾਂ ਹੋਣਗੀਆਂ, ਤੇ ਦੁਪਹਿਰੇ ਤੇ ਪੱਤਰਕਾਰ ਜਿਹੜੇ ਪੰਜਾਬ ਦੇ ਵਿੱਚ ਉਹ ਰੁੱਝ ਜਾਂਦੇ ਆ, ਇੰਨੀਆਂ ਬ੍ਰੇਕਿੰਗ ਹੁੰਦੀਆਂ ਕਿ ਗੱਲਾਂ ਹੀ ਛੱਡ ਦਿਓ। ਆਹ ਬ੍ਰੇਕਿੰਗ ਹੈ ਜੀ, ਆਹ ਬ੍ਰੇਕਿੰਗ, ਆਹ ਬ੍ਰੇਕਿੰਗ ਆ। ਚਲੋ ਨਾ ਵੀ ਬ੍ਰੇਕਿੰਗ ਆ, ਹੁਣ 4-5 ਤੁਹਾਨੂੰ ਪਤਾ ਹੀ ਇਸ ਤਰ੍ਹਾਂ ਦੇ ਮਾਮਲੇ ਆ ਜਾਂਦੇ ਜਿਹਦੇ ਚ 1-2 ਐਨਕਾਊਂਟਰ ਹੋ ਜਾਂਦੇ, 2-3 ਫਾਇਰਿੰਗਾਂ ਦੀਆਂ ਘਟਨਾਵਾਂ ਕਰ ਜਾਂਦੇ, ਯਾਨੀ ਬ੍ਰੇਕਿੰਗਾਂ ਦੀ ਇੱਥੇ ਕੋਈ ਕਮੀ ਨਹੀਂ ਜੇ। ਬ੍ਰੇਕਿੰਗਾਂ ਦੀ ਭਰਮਾਰ ਲੱਗੀ ਹੋਈ ਹੈ ਤੇ ਜੇਕਰ ਬ੍ਰੇਕਿੰਗਾਂ ਨਾ ਵੀ ਹੋਣ ਤਾਂ ਬਣਾਉਣੀਆਂ ਆਉਂਦੀਆਂ ਨੇ, ਸਰਕਾਰ ਆਪ ਬਣਾ ਕੇ ਪੇਸ਼ ਕਰ ਦਿੰਦੀ ਹੈ ਵੀ ਆਹ ਚੱਕੋ, ਆਹ ਬ੍ਰੇਕਿੰਗ ਚਲਾਓ, ਅਸੀਂ ਤੁਹਾਨੂੰ ਨਾਟਕੀ ਰੂਪ ਚ ਪੂਰਾ ਸਾਰਾ ਮਸਾਲਾ ਦਿੰਨੇ ਆ, ਬਸ ਤੁਸੀਂ ਅਪਲੋਡ ਕਰੀ ਜਾਣਾ ਹੈ। ਨਾਲ ਪੈਸੇ ਤੇ ਨਾਲ ਸਾਰਾ ਕੁਝ। ਚਲੋ ਖੈਰ, ਆਪਾਂ ਉਹ ਵਿਸ਼ਾ ਥੋੜਾ ਹੋਰ ਹੋ ਜਾਂਦਾ ਹੈ, ਅੱਜ ਚੰਗੇ ਭਲੇ ਦਿਨ ਤੇ ਆਪਾਂ ਉਹ ਗੱਲਾਂ ਟੱਚ ਨਾ ਹੀ ਕਰੀਏ। ਅੱਗੇ ਚੱਲਦੇ ਆ ਤਾਂ ਗੱਲ ਮਾਘੀ ਮੇਲੇ ਦੀ ਕਰਦੇ ਆ। ਉਧਰ ਬੱਸਾਂ ਲੱਗ ਗਈਆਂ ਜੀ, ਕਹਿੰਦੇ 1600 ਦੇ ਕਰੀਬ ਸਰਕਾਰੀ ਬੱਸਾਂ ਦੀ ਡਿਊਟੀ ਲੱਗ ਗਈ ਹੈ ਮਾਘੀ ਮੇਲੇ ਤੇ। ਰਾਜ ਪੱਧਰੀ ਜਿਹੜਾ ਸਮਾਗਮ ਹੋਣਾ ਹੈ ਤੇ ਬੱਸਾਂ ਦੇ ਨਾਲ ਪਟਵਾਰੀਆਂ ਦਾ ਕੀ ਕੰਮ ਹੈ ਜੀ? ਪਟਵਾਰੀ ਕਹਿੰਦੇ ਪਟਵਾਰਖਾਨੇ ਖਾਲੀ ਨੇ। ਇੱਥੇ ਮੈਂ ਹੁਸ਼ਿਆਰਪੁਰ ਦੀ ਖਬਰ ਦੇਖੀ ਜਾਂਦਾ ਸੀ, ਉੱਥੇ ਕਹਿੰਦੇ ਜੀ ਸੁੰਨਾ ਪਿਆ ਪਟਵਾਰਖਾਨਾ। ਇਹ ਪਟਵਾਰੀ ਨਾਲ ਤੌਰ ਤੇ ਬੱਸਾਂ ਤੇ ਕੰਡਕਟਰ ਬਣਾਉਣੇ ਨੇ? ਹਾਂਜੀ, ਬੜੀ ਵੈਸੇ ਨਾ ਕਮਾਲ ਦੀ ਕਹਾਣੀ ਹੈ। ਤੁਸੀਂ ਹੁਣ ਫਿਰ ਤੁਹਾਡੇ ਸ਼ਬਦ ਮੇਰੇ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੇ ਆ। ਮੈਨੂੰ ਲੱਗਦਾ ਕਿ ਮੈਂ ਅੱਗੇ ਤੱਕ ਜਾਵਾਂਗਾ, ਕਿਰਪਾ ਹੋ ਜਾਣੀ ਆ। ਜੀ, ਅੱਛਾ, ਜਿਹੜੀ ਗੱਲ ਤੁਸੀਂ ਕਹੀ ਆ ਕਿ ਬਈ ਰਾਜ ਪੱਧਰੀ, ਕਮਾਲ ਦੀ ਗੱਲ ਹੈ ਕਿ ਕਿਤੇ ਤੇ ਰਾਜ ਪੱਧਰੀ ਸਮਾਗਮ ਦਾ ਸ਼ਬਦ ਇਸਤੇਮਾਲ ਹੋ ਰਿਹਾ, ਕਿਤੇ ਵਿਸ਼ਾਲ ਰੈਲੀ ਦਾ ਸ਼ਬਦ ਇਸਤੇਮਾਲ ਹੋ ਰਿਹਾ। ਇਟ ਮੀਨ ਇਹ ਵੀ ਸਿਆਸੀ ਛਲ ਹੈ। ਛਲ ਦਾ ਮਤਲਬ ਹੁੰਦਾ ਹੈ ਕਿ ਕਿਸੇ ਨੂੰ, ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਨਾ, ਫਲਾਣਾ ਛਲੀਆ ਛਲ ਗਿਆ, ਕਿਸੇ ਨੂੰ ਯਾਨੀ ਠੱਗ ਜਾਣਾ, ਬੇਵਕੂਫ ਬਣਾ ਜਾਣਾ। ਮਤਲਬ ਕਿ ਤੁਸੀਂ ਇਹੋ ਜਿਹਾ ਸਿਆਸੀ ਛਲ ਕਰ ਰਹੇ ਹੋ ਕਿ ਇੱਕ ਪਾਸੇ ਤੇ ਤੁਸੀਂ ਕਿਤੇ ਕਿਤੇ ਸ਼ਬਦ ਇਸਤੇਮਾਲ ਕਰ ਰਹੇ ਹੋ ਕਿ ਰੈਲੀ, ਕਾਨਫਰੰਸ, ਆਹੀ ਸ਼ਬਦ ਇਸਤੇਮਾਲ ਹੋ ਰਹੇ ਨੇ ਨਾ ਸਿਆਸੀ ਤੌਰ ਤੇ, ਪਰੰਤੂ ਆਫੀਸ਼ੀਅਲੀ ਪੱਤਰਾਂ ਦੇ ਵਿੱਚ ਤੁਸੀਂ ਲਿਖ ਰਹੇ ਹੋ ਕਿ ਰਾਜ ਪੱਧਰੀ ਸਮਾਗਮ। ਮਤਲਬ ਰਾਜ ਪੱਧਰੀ ਸਮਾਗਮ ਦਾ ਦਰਜਾ ਦੇ ਕੇ ਤੁਸੀਂ ਬਹੁਤ ਸਾਰੇ ਜਿਹੜੇ ਖਰਚ ਵਰਚ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਭਾਈ ਇਧਰ ਦੂਜੇ ਖਾਤੇ ਚ ਪਾ ਦੇਣੀਆਂ ਨੇ ਰਾਜ ਪੱਧਰੀ ਜੀ, ਸਮਾਗਮ ਦਾ। ਮਤਲਬ ਤੁਸੀਂ ਜੀ, ਸਮਝ ਜੀ, ਨਹੀਂ ਹੋ। ਤਾਂ ਬੜੀ ਕਮਾਲ ਦੀ ਸ਼ੈ ਹੈ ਪੋਲਿਟਿਕਸ ਜੀ,
ਕਿ ਵੇਖੋ ਜੀ, ਜੀ। ਆਮ ਭਾਸ਼ਾ 'ਚ ਕਹਿ ਰਹੇ ਕਿਆ, ਕਾਨਫਰੰਸ, ਰੈਲੀ ਹੂੰ, ਠੋਕ ਕੇ ਕਰਾਂਗੇ, ਜੀ, ਤੇ ਦੂਜੇ ਪਾਸੇ ਆਫੀਸ਼ੀਅਲੀ ਇਹ ਤੁਹਾਡਾ ਸ਼ਬਦ ਜਿਹੜਾ ਉਹ ਤੇ ਮੇਰੇ ਖਿਆਲ ਦੇ ਨਾਲ ਇਸ ਖਬਰ ਦੇ ਮਾਇਨੇ ਹੀ ਬਦਲ ਗਿਆ, ਮਾਇਨੇ ਹੀ ਜੀ, ਬਦਲ ਗਿਆ ਕਿ ਦੂਜੇ ਪਾਸੇ ਰਾਜ ਪੱਧਰੀ ਸਮਾਗਮ। ਖੈਰ ਜੀ। ਇਹੀ ਸਿਆਸਤ ਦੀਆਂ ਕਹਾਣੀਆਂ ਹੁੰਦੀਆਂ। ਬਹਿਰਹਾਲ ਇਹਨਾਂ ਨੇ 1600 ਬੱਸਾਂ ਮੰਗੀਆਂ, ਹੂੰ, ਬੁੱਕ ਕਰਤੀਆਂ। ਚਲੋ ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ, ਕੰਪਨੀ ਦੀ। ਬੱਸਾਂ ਸਰਕਾਰੀ ਆ, ਸਰਕਾਰ ਨੇ ਪੈਸਾ ਦੇ ਦੇਣਾ ਤੇ ਢੋਆ ਢੁਆਈਆ। ਮੇਰੇ ਪਿੰਡ ਅਸੀਂ ਵਾਲੀਬਾਲ ਖੇਡਦੇ ਹਾਂ ਆ ਥੋੜੀ ਦੇਰ ਜੀ, ਪਹਿਲਾਂ, ਉਹ ਜੀ, ਮੁੰਡੇ ਕਹਿੰਦੇ ਆ ਇੱਧਰ ਪੀਆਰਟੀਸੀ ਵਾਲੀ ਕਿੱਧਰ ਆ ਗਈ ਆ। ਮੈਂ ਕਿਹਾ ਘਬਰਾਓ ਨਾ, ਇਹ ਮੇਲੇ ਵਾਸਤੇ ਆਈ ਆ, ਜੀ, ਸਾਡੇ ਪਿੰਡ ਸਰਕਾਰੀ ਬੱਸ ਨਹੀਂ ਨਾ ਆਉਂਦੀ। ਉਹ ਕਹਿੰਦੇ ਨੇ ਜੀ, ਸਾਡੇ ਜੀ, ਪਿੰਡ ਸਰਕਾਰੀ ਬੱਸ ਆ ਗਈ ਆ। ਮੈਂ ਕਿਹਾ ਵੀ ਇੱਕ ਦਿਨ ਲਈ ਆ, ਸਪੈਸ਼ਲ ਲਾਤੀ ਤੁਹਾਡੇ ਪਿੰਡ, ਜੀ। ਜਿਹੜਾ ਮਰਜੀ ਜਾਓ। ਤੇ ਗੱਲ ਇਹ ਆ ਕਿ ਬਾਈ ਇਹ ਕਹਾਣੀ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੀ ਕਹਾਣੀ ਜਦੋਂ ਹੁੰਦੀ ਸੀ ਪਿਛਲੀਆਂ ਸਰਕਾਰਾਂ 'ਚ, ਤੇ ਉਹਨੂੰ ਨਿੰਦਦੇ ਹੁੰਦੇ ਸੀ। ਤੁਹਾਨੂੰ ਯਾਦ ਹੋਣਾ, ਦੋਦੇ ਜੀ, ਇੱਕ ਰੈਲੀ ਹੋਈ ਸੀ, ਜੀ, ਦੋਦੇ ਇੱਕ ਰੈਲੀ ਹੋਈ ਸੀ, ਰਾਜਾ ਵੜਿੰਗ ਨੇ ਉਹ ਰੈਲੀ ਕਰਵਾਈ ਸੀ। ਗਿੱਦੜਬਾਹਾ ਹਲਕੇ 'ਚ ਬੜਾ ਬੜਾ ਪਿੰਡ ਹੈ ਦੋਦਾ, ਜੀ, ਜੀ, ਉੱਥੇ ਸਿੱਧੂ ਮੂਸੇ ਵਾਲਾ ਵੀ ਆਇਆ ਸੀ। ਹੁਣ ਤੁਹਾਨੂੰ ਸਾਰਿਆਂ ਨੂੰ ਯਾਦ ਆਇਆ। ਜੀ, ਤਾਂ ਉਸ ਵੇਲੇ ਸਰਕਾਰੀ ਬੱਸਾਂ ਭਰ ਭਰ ਕੇ ਗਈਆਂ ਸਨ, ਕਿਉਂਕਿ ਟਰਾਂਸਪੋਰਟ ਮਿਨਿਸਟਰ ਹੁੰਦੇ ਸਨ ਸ਼ਾਇਦ ਵੜਿੰਗ ਸਾਹਿਬ। ਜੀ, ਜੀ, ਤੇ ਮੈਂ ਇੱਕ ਪਿੰਡ ਚੋਂ ਜਦੋਂ ਉਦੋਂ ਲੰਘਿਆ ਸਾਂ, ਮੇਰਾ ਲਾਗਲਾ ਪਿੰਡ, ਉੱਥੇ 3 ਬੱਸਾਂ ਖਲੋਤੀਆਂ ਮੈਂ ਵੇਖੀਆਂ ਸੀ। ਜੀ। ਤਾਂ ਮਤਲਬ ਕਿ ਉਸ ਵੇਲੇ ਜਿਹੜੇ ਲੋਕ ਆਲੋਚਨਾ ਕਰਦੇ ਸੀ, ਅੱਜ ਉਹ ਇਹਨਾਂ ਨੂੰ ਜਸਟੀਫਾਈਬਲ ਬਣਾ ਰਹੇ ਨੇ, ਹੂੰ, ਜਸਟੀਫਿਕੇਸ਼ਨ ਦੇ ਰਹੇ ਨੇ ਜੀ, ਜੀ, ਕਿ ਨਹੀਂ ਜੀ ਇਦਾਂ ਨਹੀਂ ਉਦਾਂ। ਤਾਂ ਮਤਲਬ ਟੈਕਸ ਪੇਅਰਸ ਦਾ ਹੀ ਪੈਸਾ ਦੇਣਾ, ਟੈਕਸ ਪੇਅਰਸ ਜੀ। ਦੀਆਂ ਹੀ ਬੱਸਾਂ ਨੇ, ਠੀਕ ਹੈ ਜੀ। ਭੀੜ ਸਾਡੇ ਚੋਂ ਇਕੱਠੀ ਕਰਨੀ ਆ, ਪਰ ਮਫਾਦ ਕੀ ਨੇ, ਸਿਆਸੀ ਨੇ। ਅੱਛਾ, ਹੁਣ ਅੱਛਾ, ਮਿੰਟੂ ਜੀ, ਜਿਹੜੇ ਫਿਰ ਉਸ ਦਿਨ ਇਹ ਇਰਾਦਾ ਕਤਲ ਤੱਕ ਦੀਆਂ ਧਾਰਾਂ ਲਾ ਅੰਦਰ ਸਿੱਟੇ ਨੇ, ਜਿਹੜੇ ਪ੍ਰੋਟੈਸਟ ਕਰ ਰਹੇ ਸੀ ਨੌਜਵਾਨ, ਪੀਆਰਟੀਸੀ ਪਨਬਸ ਦੇ ਮੁਲਾਜ਼ਮ, ਉਸਲੇ ਤਾਂ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਤੁਸੀਂ ਲੋਕਾਂ ਨੂੰ ਖੱਜਲ ਕਰ ਰਹੇ ਹੋ, ਤੁਸੀਂ ਐ ਨਹੀਂ ਕਰ ਸਕਦੇ, ਅਸੀਂ ਹਮ, ਸਖਤ ਕਾਰਵਾਈ ਕਰਾਂਗੇ। ਤੇ ਹੁਣ ਉਹ ਲੋਕ ਨਹੀਂ ਖੱਜਲ ਹੋਣਗੇ 1600 ਬੱਸਾਂ ਜਦੋਂ ਇੱਧਰ ਲਾਤੀਆਂ। ਨਹੀਂ, ਵੈਲਿਡ ਪੁਆਇੰਟ ਹੈ ਤੁਹਾਡਾ ਗੁਰਪ੍ਰੀਤ, ਬਿਲਕੁਲ। ਕਿ ਉਹਨਾਂ ਨੂੰ ਜਦੋਂ ਤੁਸੀਂ ਬਈ ਤੋੜਨਾ ਸੀ ਮਾਨਸਿਕ ਤੌਰ ਤੇ ਜਾਂ ਸਰੀਰਕ ਤੌਰ ਤੇ ਵੀ ਕੁਛ ਹੱਦ ਤੱਕ, ਤਾਂ ਉਦੋਂ ਤੁਸੀਂ ਲੋਕਾਂ ਦੇ ਸੈਂਟੀਮੈਂਟ ਨੂੰ ਕੈਸ਼ ਕੀਤਾ, ਤੇ ਲੋਕ ਨੋ ਡਾਊਟ ਖੱਜਲ ਹੋਣਗੇ। ਤੇ ਕੱਲ ਨੂੰ ਕੀ ਇਹਨਾਂ ਦਾ ਹੈਲੀਕਾਪਟਰ ਅੱਡੇ ਤੋਂ ਅੱਡੇ ਸਵਾਰੀਆਂ ਛੱਡ ਕੇ ਆਏਗਾ? ਇਹ ਬੜਾ ਵਾਜਬ ਸਵਾਲ ਆ ਕਿ ਕੱਲ ਨੂੰ ਕੀ ਹੈਲੀਕਾਪਟਰ ਲੱਗ ਜਾਣਗੇ ਸਰਵਿਸ ਤੇ? 1600 ਬੱਸ ਤੁਸੀਂ ਸਰਕਾਰੀ, ਲਗਭਗ 50% ਬਣਦਾ ਹੈ ਬੱਸਾਂ ਦਾ, ਜਿੰਨੀਆਂ ਸਰਕਾਰੀ ਬੱਸਾਂ ਆਪਣੇ ਕੋਲ ਨੇ ਟੋਟਲ, ਉਹਦਾ 50-55% ਬਣ ਜਾਏਗਾ ਮੋਟੇ ਤੌਰ ਤੇ ਗੁਰਪ੍ਰੀਤ। ਤੇ ਪਿੱਛੇ ਬਚੀਆਂ ਜਿਹੜੀਆਂ ਉਹ ਕੰਡਮ ਹੋਣਗੀਆਂ ਤਕਰੀਬਨ, ਯਾਨੀ ਤਕਰੀਬਨ ਚੱਲਣ ਵਾਲੀਆਂ ਬੱਸਾਂ ਆਫ ਰੂਟ ਹੋ ਜਾਣਗੀਆਂ ਕੱਲ। ਤੇ ਹੁਣ ਕਹਿ ਦੇਣਗੇ ਕਿ ਤੁਸੀਂ ਘਰਾਂ ਚੋਂ ਨਾ ਨਿਕਲੋ, ਠੰਡ ਬੜੀ ਆ। ਤੁਹਾਨੂੰ ਕਿਹਨੇ ਦੱਸਿਆ? ਇਹਨਾਂ ਦੇ ਜਿਹੜੇ ਸਮਰਥਕ ਨੇ ਉਹ ਬੜੇ ਹੋਰ ਟਾਈਪ ਦੇ ਆ। ਉਹ ਤੁਹਾਨੂੰ ਕਹਿਣਗੇ ਇੰਨੀ ਧੁੰਦ 'ਚ ਤੁਸੀਂ ਕੀ ਲੈਣਾ ਹੈ, ਵੈਦ ਸਾਹਿਬ ਨੇ ਛੁੱਟੀਆਂ ਕੀਤੀਆਂ ਨੇ, ਘਰੇ ਬਹਿ ਜਾਓ ਟਕੇ, ਤੁਹਾਨੂੰ ਟਿਕਾ ਹੀ ਨਹੀਂ ਹੁੰਦਾ। ਹੱਦ ਹੈ। ਉਹ ਇਹੋ ਜਿਹੀਆਂ ਦਲੀਲਾਂ ਕੱਢਦੇ ਨੇ ਸਾਹਿਬ। ਤਾਂ ਗੱਲ ਇਹ ਆ ਕਿ ਅੱਜ ਮੈਨੂੰ 1-2 ਡਾਕੂਮੈਂਟ ਪ੍ਰਾਪਤ ਹੋਏ ਆ ਕਿਸੇ ਖਾਸ ਇਲਾਕੇ ਦੇ, ਤਾਂ ਤੁਸੀਂ ਵੇਖੋ ਮੇਰੇ ਅਫੀਸ਼ੀਅਲ ਪੇਜ ਤੇ ਚਲੇ ਜਾਣਾ, ਉੱਥੇ ਉਹ ਡਾਕੂਮੈਂਟ ਪਏ ਨੇ ਜਿੱਥੇ ਪਟਵਾਰੀਆਂ ਨੂੰ ਨਿਸ਼ਚਿਤ ਕੀਤਾ ਕਿ ਡਰਾਈਵਰ ਕੰਡਕਟਰ ਨਾਲ ਤਾਲਮੇਲ ਕਰਨਾ ਜਾ ਕੇ, ਯਾਨੀ ਜਿਵੇਂ ਇੱਕ ਚੈਕਰ ਹੁੰਦਾ ਹੈ ਇਨਸਪੈਕਸ਼ਨ ਕਰਨ ਵਾਲਾ, ਕਿ ਤੁਸੀਂ ਸਾਰਾ ਕੁਝ ਦੇਖਣਾ ਠੀਕ ਢੰਗ ਦੇ ਨਾਲ। ਵੀ ਵੇਖੋ, ਕਦੇ ਤੇ ਪਟਵਾਰੀਆਂ ਦੇ ਮਗਰ ਪੈ ਜਾਂਦੇ ਆ, ਕਦੇ ਇਹੋ ਜਿਹੀ ਊਟ ਪਟਾਂਗ ਡਿਊਟੀਆਂ ਵੀ। ਤਾਂ ਤੁਸੀਂ ਵੇਖੋ ਕਿ ਕੱਲੇ ਲੋਕਾਂ ਨੂੰ ਹੀ ਰੈਲੀਆਂ 'ਚ ਨਹੀਂ ਢੋਇਆ ਜਾ ਰਿਹਾ, ਉਹ ਪਟਿਆਲੇ ਤੱਕ ਜਿਹੜਾ ਮੈਂ ਡਾਕੂਮੈਂਟ ਪਾਇਆ, ਮੇਰੇ ਖਿਆਲ ਦੇ ਨਾਲ ਪਟਿਆਲੇ ਏਰੀਏ ਦਾ ਜੀ। ਹਿਸਾਬ ਲਾ ਲਓ, ਪਟਿਆਲੇ ਏਰੀਏ 'ਚੋਂ ਬੰਦੇ ਲਿਆਣੇ ਨੇ। ਗੁਰਪ੍ਰੀਤ, ਮੈਂ ਤੁਹਾਨੂੰ ਕੀ ਕਹਿੰਦਾ ਸੀ? ਗੱਲਾਂ ਆਪਣੀਆਂ ਵੀ ਕਈ ਵਾਰ ਟਿਕਾਣੇ ਲੱਗ ਹੀ ਜਾਂਦੀਆਂ। ਮੈਂ ਤੁਹਾਨੂੰ ਕੀ ਕਿਹਾ ਸੀ? ਇਹ ਪੂਰੇ ਪੰਜਾਬ 'ਚੋਂ ਇਕੱਠ ਕਰਨਗੇ, ਕਿਉਂਕਿ ਜਿਸ ਅਧਿਕਾਰੀ ਨੇ ਮੈਨੂੰ ਦੱਸਿਆ ਸੀਗਾ ਕਿ ਇੰਨਾ ਰਕਬਾ ਜਿਹੜਾ ਇਹ ਹਾਸਲ ਕਰ ਰਹੇ ਨੇ, ਇਹ ਪੰਜਾਬ ਪੱਧਰ ਹੀ ਇੱਕ ਤਰ੍ਹਾਂ ਨਾਲ ਕੰਮ ਕਰਨਗੇ। ਤਾਂ ਤੁਸੀਂ ਦੇਖ ਲਓ, ਫਿਰ ਰਾਜ ਪੱਧਰੀ ਪ੍ਰੋਗਰਾਮ ਵੀ ਕਰ ਦਿੱਤਾ ਇਹਨਾਂ ਨੇ। ਤਾਂ ਬਹਰਹਾਲ ਠੀਕ ਆ, ਦੇਖਦੇ ਆ ਕੱਲ ਨੂੰ। ਇਸ ਵੇਲੇ ਮੇਰੇ ਖਿਆਲ ਦੇ ਨਾਲ ਆਪਾਂ ਜਦੋਂ ਗੱਲਾਂ ਕਰ ਰਹੇ ਹੋਵਾਂਗੇ, ਉਦੋਂ ਬੱਸਾਂ ਦੀ ਬੱਸ ਹੋ ਚੁੱਕੀ ਹੋਣੀ ਆ, ਇਹ ਮੁੱਦਾ ਤੇ ਖਤਮ ਆ। ਉਦੋਂ ਆਪਾਂ ਇਹਨਾਂ ਦੇ ਬਿਆਨਾਂ ਦੀ ਗੱਲ ਕਰਾਂਗੇ। ਸਾਡਾ ਕੰਮ ਵੀ ਇਦਾਂ ਹੀ ਚੱਲੀ ਜਾਂਦਾ ਬਸ।
ਅੱਗੇ ਚੱਲੀਏ ਤਾਂ ਗੱਲ ਕਾਂਗਰਸ ਦੀ ਕਰਦੇ ਆ। ਮਿੰਟੂ ਜੀ ਇਸ ਗੱਲ ਤੇ ਚਾਨਣਾ ਪਾਇਓ ਵੀ ਕਿਸੇ ਚੀਜ਼ ਦਾ ਜੇ ਚਿਹਰਾ ਮੋਰਾ ਨਾ ਹੋਵੇ, ਪਤਾ ਨਾ ਲੱਗਦਾ ਹੋਵੇ ਵੀ ਭਾਈ ਇਹ ਕੌਣ ਤੁਰਿਆ ਆਉਂਦਾ ਹੈ, ਤਾਂ ਫਿਰ ਲੋਕ ਕਿੰਨਾ ਕੁ ਉਸ ਤੇ ਯਕੀਨ ਕਰਦੇ ਨੇ ਜਾਂ ਫਿਰ ਪਰੇ ਪਰੇ ਨੂੰ ਪੈਰ ਪੱਟਦੇ ਨੇ, ਕਿਉਂਕਿ ਕਾਂਗਰਸ ਬਿਨਾਂ ਮੁੱਖ ਮੰਤਰੀ ਵਾਲੇ ਚਿਹਰੇ ਤੋਂ ਮੈਦਾਨ ਚ ਉਤਰਨ ਦੀਆਂ ਸਲਾਹਾਂ ਕਰ ਰਹੀ ਹੈ ਵੀ ਆਪਾਂ ਭਾਈ 2027 ਚ ਕੋਈ ਮੁੱਖ ਮੰਤਰੀ ਵਾਲਾ ਚਿਹਰਾ ਫਾਈਨਲਾਈਜ਼ ਨਹੀਂ ਕਰਨਾ। ਇਹਦੇ ਪਿੱਛੇ ਕੋਈ ਡਰ ਛਿਪਿਆ ਹੋਇਆ ਵੀ ਭਾਈ ਜੇਕਰ ਫਲਾਣੇ ਨੂੰ ਕਰਦੇ ਆ ਤਾਂ ਫਲਾਣਾ ਟੁੱਟ ਜੂ, ਜਾਂ ਫਿਰ ਗੱਲ ਕੋਈ ਹੋਰ ਹੈ? ਇੱਕ ਨਾ ਅਸੀਂ ਆਪਦੀ ਜਵਾਨੀ ਚ ਗੀਤ ਸੁਣਦੇ ਹੁੰਦੇ ਸੀ, ਥੋੜਾ ਰੋਮਾਂਟਿਕ ਸੀਗਾ, ਪਰ ਉਹਦੀ ਜਿਹੜੀ ਤਰਜ ਸੀਗੀ ਬੜੀ ਲਾਜਵਾਬ ਸੀ। ਇੱਕ ਮਿੱਕ ਹੋ ਕੇ ਜੀਣ ਦੀਆਂ ਦੋ ਦਿਲ ਸਲਾਹਾਂ ਕਰਦੇ ਨੇ। ਇਹ ਸਲਾਹ ਇੱਕ ਮਿੱਕ ਹੋ ਕੇ ਜੀਣ ਦੀ ਹੈ ਬਈ। ਰੌਲਾ ਅਸਲ ਦੇ ਵਿੱਚ ਕੀ ਆ ਕਿ ਤੁਸੀਂ ਦੇਖਿਆ ਹੋਣਾ, ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਇਸ ਤਰ੍ਹਾਂ ਦੇ ਬਿਆਨ ਵੀ ਦੇ ਚੁੱਕੇ ਆ। ਬਘੇਲ ਸਾਹਿਬ ਨੇ ਤੇ ਕੱਲ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਬਈ ਇਹ ਕਹਿ ਦਿੱਤਾ ਲਾਨੀਆਂ ਕਿ ਪੰਜਾਬ ਦੇ ਵਿੱਚ ਚਿਹਰੇ ਦੀ ਜ਼ਰੂਰਤ ਹੀ ਨਹੀਂ, ਕਿਉਂਕਿ ਚਿਹਰਾ ਦਿੱਤਾ ਜਾਂਦਾ ਹੈ ਜ਼ਾਤ ਆਧਾਰਿਤ ਸਮੀਕਰਨਾਂ ਦੇ ਮੱਦੇਨਜ਼ਰ। ਪੰਜਾਬ ਦੇ ਵਿੱਚ ਜ਼ਾਤ ਕੋਈ ਮੁੱਦਾ ਨਹੀਂ ਹੈ। ਪਰ ਇਹ ਵੇਖਣ ਵਾਲੀ ਗੱਲ ਹੈ ਕਿ ਚੰਨੀ ਸਾਹਿਬ ਨੂੰ ਐਸੀ ਭਾਈਚਾਰੇ ਦੇ ਮੱਦੇਨਜ਼ਰ ਹੀ ਤੁਸੀਂ ਚੀਫ ਮਿਨਿਸਟਰ ਬਣਾਇਆ ਸੀਗਾ। ਅੱਜ ਵੀ ਜੇ ਚੰਨੀ ਸਾਹਿਬ ਦੀ ਜੇ ਦੇਖੀਏ ਬਹੁਤ ਵੱਡੀ ਦਾਅਵੇਦਾਰੀ ਹੈ ਤਾਂ ਇਸੇ ਕਰਕੇ ਆ ਕਿਉਂਕਿ ਇੱਥੇ ਐਸੀ ਭਾਈਚਾਰੇ ਦੀ ਵੋਟ ਬਹੁਤ ਬਹੁਤ ਪ੍ਰਭਾਵਸ਼ਾਲੀ ਹੈ। ਤਾਂ ਇਸ ਤੇ ਆਪਾਂ ਨੂੰ ਇਉਂ ਲੱਗਦਾ ਹੈ ਕਿ ਸ਼ਾਇਦ ਜੋ ਧੜੇਬੰਦੀ ਹੈ ਉਸ ਦੇ ਨੁਕਸਾਨ ਤੋਂ ਬਚਣ ਵਾਸਤੇ ਇਹ ਪੈਂਤੜੇਬਾਜ਼ੀ ਅਖਤਿਆਰ ਕੀਤੀ ਜਾ ਰਹੀ ਹੈ, ਜਦ ਕਿ ਐਸੀ ਵੋਟ ਦਾ ਇੱਕ ਆਪਣੇ ਇੱਥੇ ਪੰਜਾਬ ਦੇ ਵਿੱਚ ਨਿਰਣਾਇਕ ਅੰਕੜਾ ਹੁੰਦਾ ਹੈ। ਔਰ ਚਲੋ ਪੂਰੇ ਪੰਜਾਬ ਤੇ ਤਾਂ ਨਹੀਂ, ਸਮੁੱਚੇ ਪੰਜਾਬ ਤੇ ਤਾਂ ਨਹੀਂ ਇਹਨੂੰ ਲਾਗੂ ਕਰ ਸਕਦੇ, ਪਰ ਕੁਝ ਸੀਟਾਂ ਤੇ ਤਾਂ ਪੱਕਾ ਡਿਸਾਈਸਿਵ ਹੈ। ਪਰ ਹਰ ਸੀਟ ਤੇ ਕੁਝ ਪਰਸੈਂਟ ਉਹ ਅਸਰ ਕਾਰਕ ਹੁੰਦਾ ਹੈ। ਤਾਂ ਬਹਰਹਾਲ ਇਹ ਬੜੀ ਮੇਰੇ ਖਿਆਲ ਦੇ ਨਾਲ ਵਿਚਿੱਤਰ ਜੀ ਸਟੇਟਮੈਂਟ ਲੱਗੀ ਆ ਮੈਨੂੰ। ਪਰ ਇਹਦਾ ਇੱਕੋ ਇੱਕ ਜੇ ਵੇਖੀਏ ਕਾਰਨ ਆਧਾਰ ਜਿਹੜਾ ਮੂਲਭੂਤ ਉਹ ਇਹੋ ਨਜ਼ਰ ਆਉਂਦਾ ਹੈ ਕਿ ਬਈ ਸਾਰਿਆਂ ਨੂੰ ਇੱਕ ਤਰਵਾਸ ਜੀ ਹੋ ਜਾਵੇ ਕਿ ਬਈ ਮੈਂ ਨਹੀਂ ਤਾਂ ਫਲਾਣਾ ਵੀ ਨਹੀਂ, ਤੇ ਹਰ ਇੱਕ ਨੂੰ ਇੱਕ ਹੌਸਲਾ ਜਿਹਾ ਹੋਵੇ ਕਿ ਬਈ ਹਾਂ ਮੈਂ ਵੀ ਹੋ ਸਕਦਾ। ਤੇ ਬੜਾ ਕਮਾਲ ਦਾ ਹੋ ਗਿਆ ਨਾ ਸਟੇਟਮੈਂਟ ਕਿ ਬਈ ਜੀ ਮੈਂ ਵੀ ਹੋ ਸਕਦਾ। ਜੀ ਜੀ ਇਸ ਕਰਕੇ ਬਿਲਕੁਲ। ਦੋਨਾਂ ਨੂੰ ਹੀ ਹੌਸਲਾ ਹੋ ਗਿਆ ਕਿ ਉਹ ਵੀ ਨਹੀਂ ਹੋ ਸਕਦਾ, ਹਾਂ ਮੈਂ ਵੀ ਹੋ ਸਕਦਾ। ਉਹ ਦੂਜੇ ਨੂੰ ਵੀ ਭਰਮ ਭੁਲੇਖਾ ਹੈ। ਤਾਂ ਬਹਰਹਾਲ ਆਪਾਂ ਕਾਂਗਰਸ ਦੀ ਆਲਵੇਜ਼ ਗੱਲ ਕਰਦੇ ਹਾਂ, ਤਾਂ ਮੈਨੂੰ ਇਉਂ ਲੱਗਦਾ ਕਿ ਕਾਂਗਰਸ ਨੂੰ ਬਹੁਤ ਜਲਦੀ ਨਾ ਚੀਜ਼ਾਂ ਨੂੰ ਸਮੇਟਣਾ ਪਏਗਾ। ਦੇਖੋ ਇੱਕ ਗੱਲ ਤੇ ਗੁਰਪ੍ਰੀਤ ਸਾਫ਼ ਆ, ਸੁਖਬੀਰ ਬਾਦਲ ਤੇ ਹੁਣ ਹੈਗਾ ਫਾਈਨਲ ਸਾਲਟ। ਬਿਲਕੁਲ ਇਹ ਗੱਲ ਤੁਸੀਂ ਮੰਨ ਕੇ ਚਲੋ ਕਿ ਇਹ ਜਿੰਨਾ ਵੀ ਲੰਮਾ ਕੰਮ ਚੱਲੇਗਾ, ਉਸ ਤੋਂ ਬਾਅਦ ਜੇ ਉਹਨਾਂ ਦਾ ਗੱਠਜੋੜ ਹੋ ਗਿਆ ਤੇ ਸਮਝ ਲਓ ਗੇਮ ਕਾਂਗਰਸ ਦੇ ਹੱਥੋਂ ਖਿਸਕ ਜਾਣੀ ਆ। ਤਾਂ ਯਾਨੀ ਕਾਂਗਰਸ ਨੂੰ ਬਹੁਤ ਜਲਦੀ ਚੀਜ਼ਾਂ ਤੈਅ ਕਰਨੀਆਂ ਚਾਹੀਦੀਆਂ ਨੇ। ਔਰ ਇਸੇ ਕਰਕੇ ਹੀ ਆਮ ਆਦਮੀ ਪਾਰਟੀ ਦੁਬਾਰਾ ਚਾਂਸ ਦੇਖਦੀ ਹੈ। ਉਹ ਕਿਵੇਂ ਦੇਖਦੀ ਹੈ ਕਿ ਅਕਾਲੀਆਂ ਨੂੰ ਜੇ ਅਸੀਂ ਗੱਠਜੋੜ ਤੋਂ ਦੂਰ ਕਰ ਦਿੰਨੇ ਆ ਤੇ ਕਾਂਗਰਸ ਇਸੇ ਤਰ੍ਹਾਂ ਦੇ ਹਾਲ ਦੇ ਵਿੱਚ ਹੀ ਰਹਿੰਦੀ ਆ, ਤਾਂ ਤਦ ਅਸੀਂ 30 ਤੋਂ 40 ਸੀਟਾਂ ਦੀ ਗੁੰਜਾਇਸ਼ ਰੱਖ ਸਕਦੇ ਹਾਂ। ਤਾਂ ਉਸ ਸੂਰਤ 'ਚ ਅਸੀਂ ਭੰਨਕਾੜ ਕਰਕੇ ਜਾਂ ਜੋੜ ਤੋੜ ਕਰਕੇ ਕਿਤੇ ਨਾ ਕਿਤੇ ਗੇਮ 'ਚ ਆ ਜਾਵਾਂਗੇ, ਕਿੰਗ ਮੇਕਰ ਜਾਂ ਕਹਿ ਲਓ ਕਿ ਕਿੰਗ ਬਣ ਸਕਦੇ। ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਕਾਂਗਰਸ ਨੂੰ ਬਹੁਤ ਜਲਦੀ ਦੇਖਣਾ ਪਵੇਗਾ ਕਿ ਆਪਣਾ ਜੋ ਵੀ ਰਹਿਤਾ ਇਹਨਾਂ ਦਾ ਫੈਲਿਆ ਉਸ ਨੂੰ ਬਾਈ ਝਾੜ ਪੂੰਝ ਕੇ ਤੇ ਆਪਦਾ ਅੱਗੇ ਕੰਮ ਤੋਰਨ, ਨਹੀਂ ਤੇ ਕੰਮ ਖਰਾਬ ਹੋ ਜਾਏਗਾ। ਹੁਣ ਇਹ ਹੈ ਨਾ ਕਿ ਜੇ ਤੇ ਇਸ ਚੀਜ਼ ਨੂੰ ਸਾਰੇ ਤਸਲੀਮ ਕਰ ਲੈਣ, ਮੰਨ ਲੈਣ, ਪ੍ਰਵਾਨ ਕਰ ਲੈਣ ਕਿ ਹਾਂ ਭਾਈ ਇਹ ਠੀਕ ਹੈ, ਫਾਰਮੂਲਾ ਠੀਕ ਹੈ, ਤੱਤ ਹੈ। ਪਰ ਜੇ ਕੋਈ ਇੱਕ ਆਖੇ ਕਿ ਯਾਰ ਮੇਰੇ ਜੋ ਨਾਮ ਹੈ, ਮੇਰਾ ਫੇਮ ਹੈ ਜਾਂ ਮੇਰੀ ਬਰਾਦਰੀ ਹੈ, ਉਸ ਦੀ ਵੋਟ ਨੂੰ ਵਰਤ ਕੇ ਕੱਲ ਨੂੰ ਕੋਈ ਦੂਜੀ ਬਰਾਦਰੀ ਦਾ ਬਣ ਗਿਆ, ਮੈਂ ਕੀ ਕਰੂੰਗਾ ਤਦ? ਤਾਂ ਇੱਕ ਡਾਊਟ ਵੀ ਤਾਂ ਕ੍ਰੀਏਟ ਹੁੰਦਾ ਨਾ। ਤੁਹਾਨੂੰ ਭਰੋਸੇ 'ਚ ਲੈਣੀ ਪੈਣੀ ਆ ਲੀਡਰਸ਼ਿਪ ਕਿ ਭਾਈ ਜਿਹਦਾ ਵੀ ਜੋ ਵੀ ਹੋਇਆ ਉਹਨੂੰ ਮਿਲੇਗਾ। ਔਰ ਖਾਸ ਤੌਰ ਤੇ ਤੁਹਾਨੂੰ ਇੱਕ ਫਾਰਮੂਲਾ ਤਾਂ ਲਿਆਉਣਾ ਪਊਗਾ, ਇੱਕ ਹਿੰਦੂ ਚਿਹਰਾ, ਇੱਕ ਐਸੀ ਚਿਹਰਾ, ਇੱਕ ਜੱਟ ਚਿਹਰਾ। ਇਹ ਤੁਹਾਨੂੰ ਕੰਪੋਜੀਸ਼ਨ ਤੇ ਬਣਾਉਣੀ ਪੈਣੀ ਹੈ, ਨਹੀਂ ਤੇ ਗੱਲ ਨਹੀਂ ਬਣਨੀ। ਵੋਟ ਕਿਵੇਂ ਲਓਗੇ? ਜੀ ਬਰਾਦਰੀ ਦੀ, ਬਿਲਕੁਲ। ਭਾਈਚਾਰੇ ਦੀ ਵੋਟ ਵੀ ਤੇ ਤੁਹਾਨੂੰ ਚਾਹੀਦੀ ਹੈ ਨਾ। ਉਹਨਾਂ ਨੂੰ ਵੀ ਤੇ ਅੱਗੋਂ ਕੁਝ ਦਿਖਣਾ ਚਾਹੀਦਾ ਕਿ ਸਾਡਾ ਕੌਣ ਹੋਏਗਾ। ਜੀ ਜੀ ਜੀ।
ਸੋ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਜਗਤਾਰ ਸਿੰਘ ਹਵਾਰਾ ਹੋਣਾ ਦੀ ਜੇਲ੍ਹ ਬਦਲੀ ਦਾ ਮਾਮਲਾ ਅੱਗੇ ਵਧਿਆ ਹੈ ਜੀ। ਹਾਂਜੀ, ਇਹਦੇ 'ਚ ਕੁਝ ਧਿਰਾਂ ਨੂੰ ਅੱਜ ਪਾਰਟੀ ਬਣਾ ਕੇ ਤੇ ਨੋਟਿਸ ਹੋ ਗਿਆ ਹੈ। ਜਿਹੜਾ ਜੇਲ੍ਹ ਬਦਲੀ ਦਾ ਮਾਮਲਾ ਹੈ, ਜੇਲ੍ਹ ਬਦਲੀ ਦਾ ਇਹੋ ਆ ਕਿ ਦਿੱਲੀ ਦੀ ਜੇਲ੍ਹ ਤੋਂ ਜਗਤਾਰ ਸਿੰਘ ਹਵਾਰਾ ਦੀ ਮੰਗ ਹੈ ਕਿ ਪੰਜਾਬ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ। ਇਹ ਬੜੀ ਇੱਕ ਨਾ ਦੇਖੋ, ਕਹਿਣ ਨੂੰ ਤਾਂ ਹੁੰਦੀ ਆ ਕਿ ਗੱਲ ਇਦਾਂ ਹੈ ਜੀ, ਉਦਾਂ ਹੈ ਜੀ। ਅਦਰ ਸਟੇਟ ਦੇ ਮੁਕਾਬਲੇ ਆਪਦੇ ਜੇਲ੍ਹ ਦੀ ਕੈਦ ਜਿਹੜੀ ਹੁੰਦੀ ਆ ਨਾ, ਉਹ ਬਹੁਤ ਸੌਖੀ ਹੋ ਜਾਂਦੀ ਆ ਪ੍ਰੀਤ, ਬਹੁਤ ਸੌਖੀ ਹੋ ਜਾਂਦੀ ਹੈ ਕੁਝ ਮਾਮਲਿਆਂ 'ਚ। ਤਾਂ ਇਹਨੂੰ ਹੁਣ ਆਪਾਂ ਵੇਖ ਸਕਦੇ ਹਾਂ, ਕਿਉਂਕਿ ਪਿੱਛੇ ਜੇ ਜਿਹੜਾ ਮੋਰਚਾ ਲੱਗਾ ਸੀ ਬੰਦੀ ਸਿੰਘਾਂ ਦਾ, ਉਹਦੇ ਸ਼ਾਇਦ 3 ਸਾਲ ਪੂਰੇ ਹੋਏ ਨੇ ਕਿ 2 ਸਾਲ, ਮੈਨੂੰ ਕਰੈਕਟ ਕਰ ਦੇਣਾ, ਸ਼ਾਇਦ 3 ਸਾਲ ਪੂਰੇ ਹੋਏ ਨੇ, ਇਹ ਮੈਂ ਗਲਤ ਨਹੀਂ, 3 ਸਾਲ ਹੀ ਪੂਰੇ ਹੋਏ ਨੇ। ਤਾਂ ਉਸ ਮੌਕੇ ਤੇ ਵੀ ਕੁਝ ਆਪਾਂ ਵੇਖਿਆ ਕਿ ਪ੍ਰੋਗਰਾਮ ਉਲੀਕੇ ਗਏ, ਪਰ ਉਸ ਮੋਰਚੇ ਨੇ ਕੋਈ ਹਾਲੇ ਤੱਕ ਐਡੀ ਵੱਡੀ ਪ੍ਰਾਪਤੀ ਨਹੀਂ ਕੀਤੀ। ਪਰ ਹੁਣ ਕਿਉਂਕਿ 2027 ਨੇੜੇ ਆ ਰਿਹਾ ਤਾਂ ਕੁਝ ਸਿਆਸੀ ਦਬਾਅ ਜ਼ਰੂਰ ਰਹਿੰਦਾ ਹੈ, ਜਿਨ੍ਹਾਂ ਨੂੰ ਖਾਸ ਤੌਰ ਤੇ ਪੰਥਕ ਵੋਟ ਦੀ ਝਾਕ ਹੁੰਦੀ ਹੈ, ਤਾਂ ਉਹ ਇਹਨਾਂ ਮਾਮਲਿਆਂ ਦੇ ਵਿੱਚ ਪੋਜ਼ਿਟਿਵ ਰੋਲ ਅਦਾ ਕਰਦੇ ਨੇ। ਤਾਂ ਆਪਾਂ ਹੁਣ ਦੇਖਾਂਗੇ ਨੋਟਿਸ ਦਾ ਜਵਾਬ ਕੌਣ ਕੀ ਦਿੰਦਾ, ਕਿਉਂਕਿ ਮੇਰਾ ਤੇ ਮੰਨਣਾ ਇਹੋ ਆ ਕਿ ਕੁਝ ਸੁਰੱਖਿਆ ਦੇ ਕਾਰਨ ਗਿਣਾਏ ਜਾਣਗੇ, ਚਾਹੇ ਤਾਂ ਉਹ ਪੰਜਾਬ ਸਰਕਾਰ ਗਿਣਾਏ, ਚਾਹੇ ਉਹ ਦਿੱਲੀ ਸਰਕਾਰ। ਕੌਣ ਹੈ ਦਿੱਲੀ ਦਾ ਸਾਰਾ ਨਿਜ਼ਾਮ ਤੁਹਾਨੂੰ ਪਤਾ ਹੀ ਆ, ਅਲਟੀਮੇਟਲੀ ਤੇ ਗ੍ਰਹਿ ਮੰਤਰਾਲੇ ਦੇ ਕੋਲ ਆ। ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਜੇਲ੍ਹ ਹੀ ਰਹਿੰਦੀ ਆ, ਜੋ ਉੱਥੇ ਆ ਸੋਈ ਇੱਥੇ ਆ। ਜੇ ਗੁਜਰਾਤ 'ਚ ਬੈਠੇ ਗੈਂਗਸਟਰ ਤਗੜੀਆਂ ਜੇਲ੍ਹਾਂ ਦੇ ਵਿੱਚ ਬਈ ਜੈਮਰਾ ਦੇ ਵਿੱਚੋਂ ਫੋਨ ਕਾਲ ਲਾ ਲੈਂਦੇ ਆ, ਤੇ ਫਿਰ ਤੁਸੀਂ ਕਿਤੇ ਵੀ ਦਾਵਾ ਨਹੀਂ ਕਰ ਸਕਦੇ ਕਿ ਫਲਾਣੀ ਜੇਲ੍ਹ ਦੇ ਵਿੱਚ ਬਈ ਆਹ ਕੁਛ ਹੋਇਆ। ਅਮਰਤਪਾਲ ਸਿੰਘ ਹੋਰਾਂ ਨੂੰ ਡਿਬਰੂਗੜ੍ਹ ਇਹਨਾਂ ਨੇ ਪਾਇਆ ਸੀ ਨਾ, ਤਾਂ ਡਿਬਰੂਗੜ੍ਹ ਸਭ ਤੋਂ ਪਹਿਲਾਂ ਰੌਲਾ ਕੀ ਪਿਆ ਸੀ, ਤੁਹਾਨੂੰ ਯਾਦ ਹੋਣਾ, ਇਲੈਕਟ੍ਰੋਨਿਕ ਗੈਜਟਸ ਦਾ ਹੀ ਰੌਲਾ ਪਿਆ ਸੀਗਾ ਨਾ। ਉਹ ਕਹਿੰਦੇ ਜੀ ਇਹਨਾਂ ਨੇ ਨਜਾਇਜ਼ ਪਾਏ ਆ, ਇਹ ਕਹਿੰਦੇ ਸੀ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ। ਖੈਰ ਮੇਰੇ ਖਿਆਲ ਦੇ ਨਾਲ ਜੇ ਇਸ ਤਰ੍ਹਾਂ ਦੇ ਹਵਾਲੇ ਦੇ ਕੇ ਜੇਲ੍ਹ ਬਦਲੀ ਰੋਕੀ ਜਾਂਦੀ ਆ, ਤਾਂ ਇਹ ਮੈਨੂੰ ਨਹੀਂ ਲੱਗਦਾ ਕਿ ਕੁਝ ਇਹਦੇ ਵਿੱਚ ਕੋਈ ਦਮ ਹੈ ਇਹਨਾਂ ਦਲੀਲਾਂ ਦੇ ਵਿੱਚ। 35 ਸਾਲ, ਕਿਸੇ ਨੂੰ 30 ਸਾਲ, 25 ਸਾਲ ਹੋ ਗਏ ਨੇ, ਜੇਲ੍ਹਾਂ ਕੱਟਣੀਆਂ ਵੀ ਆਉਂਦੀਆਂ ਉਹਨਾਂ ਨੂੰ ਕਿ ਕਿਸ ਤਰ੍ਹਾਂ ਅਸੀਂ ਰਹਿਣਾ ਹੈ। ਇਹਨਾਂ ਵੀ ਚਲੋ ਠੀਕ ਹੈ, ਪਿਛਲਿਆਂ ਨੂੰ ਥੋੜਾ ਸੁੱਖ ਹੋ ਜਾਂਦਾ ਹੈ। ਦੇਖਦੇ ਹਾਂ ਅੱਗੇ ਕੀ ਬਣਦਾ। ਵੈਸੇ ਜਗਤਾਰ ਸਿੰਘ ਹਵਾਰਾ ਨੂੰ ਅੱਗੇ ਮੈਡੀਕਲ ਤੋਂ ਵੀ ਬਹੁਤ ਤੰਗ ਕੀਤਾ ਗਿਆ ਸੀ, ਤੁਹਾਨੂੰ ਸ਼ਾਇਦ ਯਾਦ ਹੋਵੇਗਾ, ਮੈਡੀਕਲ ਸਹਾਇਤਾ ਤੋਂ। ਇਹ ਦੇਖੋ ਜੀ ਮਨੁੱਖੀ ਬਿਲਕੁਲ। ਅਧਿਕਾਰਾਂ ਦਾ ਕਾਨ ਆ। ਇੱਕ ਤਾਂ ਬਹੁਤ ਲੰਬੀਆਂ ਕੈਦਾਂ ਇਹਨਾਂ ਨੇ ਕੱਟੀਆਂ ਨੇ। ਇਹ ਜਿਹੜੇ ਬੰਦੀ ਸਿੰਘ ਆਪਾਂ ਕੈਦੀ ਹੈਗੇ ਤਾਂ ਕੈਦੀ ਨੇ ਨਾ, ਜੇ ਆਪਾਂ ਦੇਖੀਏ ਮਨੁੱਖ, ਕੈਦੀ ਮਨੁੱਖ ਹੀ ਹੁੰਦਾ ਹੈ ਨਾ, ਤੇ ਉਹਦੇ ਆਪਣੇ ਕੈਦੀ ਦੇ ਵੀ ਅਧਿਕਾਰ ਆ। ਕਿਉਂਕਿ ਜਗਤਾਰ ਸਿੰਘ ਹਵਾਰਾ ਦੀ ਬੈਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ। ਵੈਸੇ ਵੀ ਤੁਸੀਂ ਜੇ ਇੰਨਾ ਚਿਰ ਕੈਦ ਰਹੋਗੇ ਤਾਂ ਬੈਕ ਜਾਂ ਹੱਡੀਆਂ ਦੀ ਪ੍ਰੋਬਲਮ ਆ ਜਾਂਦੀ ਹੈ, ਚਮੜੀ ਕਈ ਸਮੱਸਿਆਵਾਂ ਆਉਂਦੀਆਂ। ਰੱਬ ਕਿਸੇ ਨੂੰ ਬਈ ਕਿਤੇ ਇਹੋ ਜਿਹੀ ਵਿਪਤਾ ਚ ਨਾ ਪਾਵੇ। ਆਪਣੇ ਵਰਗਾ ਬੰਦਾ ਤਾਂ ਕਬੀਲਦਾਰ ਬੰਦਾ, ਤੇ ਕਿਉਂਕਿ ਇਹ ਬੜੇ ਵੱਡੇ ਜੇਰੇ ਵਾਲੇ ਆ ਜਿਹੜੇ 25-25 ਸਾਲ 30-30 ਸਾਲ ਤੋਂ ਬੈਠੇ ਨੇ ਉੱਥੇ। ਆਪਣੇ ਵਰਗਾ ਤੇ 5 ਦਿਨ ਨਹੀਂ ਘਰੋਂ ਦੂਰ ਰਹਿ ਸਕਦਾ। ਗੁਰਪ੍ਰੀਤ ਇਹ ਸੱਚ ਆ, ਫੈਕਟ ਆ। ਅਸੀਂ ਵੀ ਕੱਟੀਆਂ, ਹੁਣ ਸੋਚਦੇ ਆ ਕਿ ਹੁਣ ਜੇ ਇਸ ਸੂਰਤ ਦੇ ਵਿੱਚ ਮੰਨ ਲਓ ਕੱਟਣੀ ਪੈ ਜਾਵੇ ਕੈਦ, ਬੜਾ ਔਖਾ ਹੋ ਜਾਂਦਾ ਜੀ। ਇਹ ਫੈਕਟ ਆ, ਐਵੇਂ ਕੋਈ ਕੁਝ ਵੀ ਕਹੀ ਜਾਵੇ। ਘਰਾਂ ਦੀਆਂ ਕਹਾਣੀਆਂ ਖਰਾਬ ਹੋ ਬਿਲਕੁਲ ਜਾਂਦੀਆਂ ਤੇ ਸਿਹਤਾਂ ਵੀ ਖਰਾਬ ਹੋ ਜਾਂਦੀਆਂ, ਘਰਾਂ ਦੀਆਂ ਬਿਲਕੁਲ। ਕਹਾਣੀਆਂ ਖਰਾਬ ਹੋ ਜਾਂਦੀਆਂ। ਤਾਂ ਫਿਰ ਤੁਸੀਂ ਕਿਸੇ ਨੂੰ ਮੈਡੀਕਲ ਇਲਾਜ ਤੋਂ ਹੀ ਵਿਰਵੇ ਕਰਦੇ ਨੇ, ਇਹ ਬਹੁਤ ਸ਼ਰਮਨਾਕ ਵਰਤਾਰਾ ਹੈ। ਤਾਂ ਮੇਰੇ ਖਿਆਲ ਦੇ ਨਾਲ ਕੋਰਟ ਨੂੰ ਸਹੀ ਢੰਗ ਨਾਲ ਫੈਸਲਾ ਲੈਣਾ ਚਾਹੀਦਾ ਹੈ ਕਿ ਸਿਕਿਉਰਿਟੀ ਵਗੈਰਾ ਦੇ ਜਿਹੜੇ ਪ੍ਰਬੰਧ ਹੈ ਠੀਕ ਆਪਦੇ ਕਰੋ, ਪਰ ਜੇਲ੍ਹ ਬਦਲੀ ਦੇ ਨਾਲ ਜੇ ਕਿਸੇ ਆਮ ਕੈਦੀ ਨੂੰ ਵੀ ਜਾਂ ਖਾਸ ਕੈਦੀ ਨੂੰ ਵੀ ਕੋਈ ਫਰਕ ਪੈਂਦਾ, ਤੇ ਉਹ ਫਰਕ ਜ਼ਰੂਰ ਪਵਾ ਦੇਣਾ ਚਾਹੀਦਾ ਕਿ ਉਹਦੀ ਸਹੂਲੀਅਤ ਵਾਸਤੇ, ਕਿ ਜੇ ਉਸਨੂੰ ਇਲਾਜ ਲਈ ਜਾਂ ਪਰਿਵਾਰਕ ਮੁਲਾਕਾਤ ਲਈ ਕੋਈ ਸੁੱਖ ਸਹੂਲਤ ਮਿਲਦੀ ਆ, ਜੇ ਉਹਦਾ ਜੇਲ੍ਹ ਦਾ ਰਿਕਾਰਡ ਇਹੋ ਜਿਹਾ ਕਿ ਤੁਸੀਂ ਅੱਜ ਤੱਕ ਉਹਦੇ ਤੋਂ ਕੋਈ ਨਜਾਇਜ਼ ਬਰਾਮਦਗੀ ਨਹੀਂ ਕੀਤੀ, ਕੋਈ ਉਹ ਕਿਸੇ ਗਲਤ ਗਤੀਵਿਧੀ ਚ ਨਹੀਂ, ਉਹਦਾ ਸਾਰਾ ਜੇਲ੍ਹ ਦਾ ਰਿਕਾਰਡ ਠੀਕ ਹੈ, ਤੇ ਭਾਈ ਕਰੋ। ਪਰ ਵੈਸੇ ਤੇ ਹੁਣ ਜੇ ਆਪਾਂ ਦੇਖੀਏ ਤਾਂ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੁੱਦਾ ਠੀਕ ਆ, ਸਮੇਂ ਦਰ ਸਮੇਂ ਮੰਗ ਜ਼ੋਰ ਜ਼ਰੂਰ ਫੜਦੀ ਹੈ, ਪਰ ਉਹਦੇ ਤੇ ਕੋਈ ਠੋਸ ਪੈਰਵਾਈ ਲੀਡਰਸ਼ਿਪ ਕਰਦੀ ਨਹੀਂ ਹੈ। ਗੁਰਪ੍ਰੀਤ ਇਹ ਮੈਨੂੰ ਮਲਾਲ ਹੈ ਇਸ ਗੱਲ ਦਾ, ਮੈਂ ਹਮੇਸ਼ਾ ਸੁਝਾਅ ਵੀ ਦਿੰਦਾ ਰਹਿਣਾ ਕਿ ਭਾਈ ਇਹਦੇ ਤੇ ਇੱਕ ਵੱਖਰੀ ਕਿਸਮ ਦੀ ਲੜਾਈ ਲੜਨ ਦੀ ਲੋੜ ਸੀ, ਜਿਹੜੀ ਕਿ ਹੁਣ ਤੱਕ ਲੀਡਰਸ਼ਿਪ ਇਹ ਲੜ ਨਹੀਂ ਸਕੀ। ਜੀ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਬੀਜੇਪੀ ਦੇ ਕਾਉਂਸਲਰ ਦੀ ਭਾਬੀ ਪਹੁੰਚੀ ਹੈ ਹਾਈ ਕੋਰਟ ਜੀ। ਇਹ ਕਿਹੜਾ ਮਾਮਲਾ ਹੈ?
ਦੇਖੋ ਗੱਲ ਇਹ ਆ ਗੁਰਪ੍ਰੀਤ ਕਿ ਹਾਈ ਕੋਰਟ ਜਾਣ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਸਰਕਾਰ ਤੁਹਾਡੀ ਸੁਣਵਾਈ ਨਹੀਂ ਕਰਦੀ, ਜੀ ਮਸਲਨ ਆਪਣੇ ਵਾਲਾ ਪਰਚਾ ਸੀ, ਜਦੋਂ ਸਰਕਾਰ 'ਚ ਬੈਠੇ ਕੁਝ ਬੰਦੇ ਜਿਹੜੇ ਕਿ ਸਭ ਕੁਝ ਜਾਣਦੇ ਸੀ ਉਹ ਵੀ ਚੁੱਪ ਹੋ ਗਏ, ਚਲੋ ਮਾਰੀ ਦੇ ਚੁੱਪ ਹੋ ਗਏ ਜਾਂ ਆਪਦੀ ਗਰਜ਼ਾਂ ਨੂੰ ਚੁੱਪ ਹੋ ਗਏ, ਉਹਦੇ ਉਹਨਾਂ ਨੂੰ ਮੁਬਾਰਕ ਆ। ਪਰ ਗੱਲ ਇਹ ਆ ਕਿ ਕੋਈ ਜਦੋਂ ਰਸਤਾ ਨਹੀਂ ਰਹਿੰਦਾ ਤੇ ਬੰਦਾ ਫਿਰ ਉਹ ਕੋਰਟ 'ਚ ਹੀ ਜਾਂਦਾ। ਹੁਣ ਇਹ ਮਸਲਾ ਕੀ ਆ ਤੁਹਾਨੂੰ ਪਤਾ ਹੀ ਆ। ਹੁਣ ਇਹਦੇ ਵਿੱਚ ਕੌਂਸਲਰ ਬੀਬੀ ਨੇ ਦਲ ਬਦਲੀ ਕੀਤੀ, ਚੱਕ ਕੇ ਉਹਦੀ ਮਤਲਬ ਕਿ ਤੁਸੀਂ ਵੇਖੋ ਭਰਜਾਈ ਨੂੰ ਕੇਸ 'ਚ ਪਾਦਾ ਕਿ ਬਾਈ ਇਹ ਸੈਲਰੀ ਲੈਂਦੀ ਰਹੀ ਆ, ਇਹਨੇ ਡਿਊਟੀ ਦਿੱਤੀ ਨਹੀਂ, ਤੇ ਡਿਊਟੀ ਉਹਦੀ ਸੀ ਇਹਨਾਂ ਦੇ ਇੱਕ ਲੀਡਰ ਦੇ ਆਫਿਸ ਕੈਂਪ ਦੇ ਵਿੱਚ। ਵੀ ਹੁਣ ਉਹਦੇ ਤੇ ਵੀ ਮੇਰੇ ਖਿਆਲ ਦੇ ਨਾਲ ਮਾਮਲਾ ਬਣਦਾ ਕਿ ਤੇਰੇ ਆਫਿਸ ਕੈਂਪ ਦੇ ਵਿੱਚ ਜੇ ਕੋਈ ਨਹੀਂ ਸੀ ਆ ਰਿਹਾ ਤੇ ਉਹ ਤਨਖਾਹ ਕਿਵੇਂ ਲੈ ਰਿਹਾ ਸੀ, ਤੇ ਜੇ ਉਹ ਦਲ ਬਦਲੀ ਨਾ ਕਰਦੇ ਤੇ ਫਿਰ ਤੇਰਾ ਕੰਮ ਇਦਾਂ ਹੀ ਚੱਲਦਾ ਰਹਿਣਾ ਹੈ। ਇਹਨਾਂ ਨੂੰ ਕੋਈ ਸਿਰਫ ਸਵਾਲ ਕਰੋ ਹੀ ਨਾ, ਤੁਸੀਂ ਸਵਾਲ ਕਰੋਗੇ ਤਾਂ ਫਿਰ ਤੇ ਵਿਛੂ ਵਾਂਗੂ ਡੰਗ ਮਾਰਦੇ ਨੇ। ਤੇ ਇਸ ਕਰਕੇ ਆਹ ਸਵਾਲ ਇਹਨਾਂ ਨੂੰ ਵੀ ਹੋਣੇ ਚਾਹੀਦੇ ਆ। ਹੁਣ ਜਦੋਂ ਚੱਕ ਕੇ ਪੁਲਿਸ ਨੇ ਇਦਾਂ ਦਾ ਮੁਕੱਦਮਾ ਬਣਾ ਦਿੱਤਾ ਤੇ ਉਹਨਾਂ ਨੇ ਸਿਆਸੀ ਬਦਲਾਖੋਰੀ ਦੱਸਦਿਆਂ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ, ਸਮਝੋ ਯੂ ਟਰਨ ਆ ਜਾਏਗਾ। ਹੋਰ ਮੈਂ ਤਾਂ ਕਹਿੰਦਾ ਕਿ ਇਹਨਾਂ ਨੂੰ ਇੱਕ ਡਿਪਾਰਟਮੈਂਟ ਬਣਾ ਦੇਣਾ ਚਾਹੀਦਾ ਜਿਹਦਾ ਨਾਂ ਰੱਖਿਆ ਜਾਣਾ ਚਾਹੀਦਾ ਯੂ ਟਰਨ, ਤਾਂ ਉਹਦੇ ਵਿੱਚ ਉਹ ਫਾਈਲਾਂ ਜਿਹੜੀਆਂ ਮੂਵ ਹੁੰਦੀਆਂ ਰਹਿਣੀਆਂ ਚਾਹੀਦੀਆਂ ਸਮੇਂ ਦਰ ਸਮੇਂ, ਕਿ ਇੰਨੀ ਤਰੀਕ ਨੂੰ ਜੀ ਆਹ ਮਾਰਾਂਗੇ, ਇੰਨੀ ਤਰੀਕ ਨੂੰ ਮੱਸਿਆ ਤੇ ਪੁੰਨਿਆ ਤੇ ਆਹ ਯੂ ਟਰਨ ਮਾਰਾਂਗੇ। ਜੀ ਸੋ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਇੱਕ ਹੋਰ ਪੇਪਰ ਲੀਕ ਹੋਣ ਦੇ ਦੋਸ਼ ਲੱਗੇ ਨੇ। ਦਿਨ ਪੇਪਰਾਂ ਦੇ ਨੇੜੇ ਚੰਨ ਮੱਖਣਾ, ਤੇਰਾ ਪੈਂਦਾ ਵੇ ਖਿਆਲ ਤਾਂ ਵੀ ਰੱਖਣਾ। ਹੁਣ ਉਹ ਮੱਖਣ ਮੁੱਖਣ ਦਾ ਖਿਆਲ ਰੱਖਣ ਦੀ ਤੇ ਲੋੜ ਹੀ ਨਹੀਂ ਅੱਜ ਕੱਲ। ਉਹ ਤਾਂ ਉਦੋਂ ਸਾਡੇ 90-91 ਵਾਲੇ ਵੇਲਿਆਂ ਦਾ ਹੁੰਦਾ ਸੀਗਾ ਇਹ ਮਾਮਲਾ। ਅੱਜ ਕੱਲ ਕੀ ਲੋੜ ਆ, ਸਭ ਕੁਝ ਅੱਜ ਕੱਲ ਤਾਂ ਇਕੱਠੇ ਚੱਲਦੇ ਆ। ਹੁਣ ਪਰ ਪੇਪਰਾਂ ਤੇ ਨਿਗਾਹ ਰੱਖਣ ਦੀ ਜ਼ਰੂਰਤ ਪੈਂਦੀ ਹੈ ਕਿ ਪੇਪਰ ਲੀਕ ਨਾ ਹੋ ਜਾਵੇ। ਬਠਿੰਡੇ ਦੇ ਵਿੱਚ ਪਿੱਛੇ ਜੇ ਬਈ ਇੱਕ ਪੇਪਰ ਹੋਇਆ, ਅੱਛਾ ਜਿਹੜਾ ਇਹ ਪੇਪਰ ਹੋਇਆ ਇਹਦੇ ਵਿੱਚ ਬੱਚੇ ਜਿਹੜੇ ਰੋ ਰਹੇ ਨੇ ਗੁਰਪ੍ਰੀਤ, ਉਹ ਬਹੁਤ ਜਿਨ੍ਹਾਂ ਨੇ ਤਿਆਰੀ ਕੀਤੀ ਸੀ, ਮੈਂ ਤੇ ਹੈਰਾਨ ਆ ਕਿ ਇਹਨਾਂ ਚੀਜ਼ਾਂ ਨੂੰ ਹੁਣ ਮੇਨ ਸਟ੍ਰੀਮ ਮੀਡੀਆ ਤੇ ਜਗ੍ਹਾ ਹੀ ਨਹੀਂ ਦਿੰਦਾ। ਉਹ ਤੁਹਾਡੇ ਵਰਗੇ ਜਾਂ ਮੇਰੇ ਵਰਗੇ ਬੰਦਿਆਂ ਕੋਲ ਆ ਕੇ ਰੋਂਦੇ ਕਰਲਾਉਂਦੇ, ਅਸੀਂ ਜਿੰਨੇ ਕੁਝ ਹੋ ਗਏ ਆ ਚਲੋ ਕਰਦੇ ਆ। ਪਰ ਤੁਸੀਂ ਕਮਾਲ ਦੇਖੋ ਕਿ ਪਿਛਲੇ 4-5 ਦਿਨ ਤੋਂ ਮੇਰੇ ਰਾਬਤੇ 'ਚ ਨੇ ਤੇ ਉਹ ਲਗਾਤਾਰ ਪਿੱਟ ਰਹੇ ਨੇ। ਮੈਂ ਉਹਨਾਂ ਨੂੰ ਕਹਿ ਰਿਹਾ ਕਿ ਉਹਨੂੰ ਅਪਰੋਚ ਕਰ ਲਓ, ਉਹਨੂੰ ਅਪਰੋਚ ਕਰ ਲਓ ਕਿ ਕਿਤੇ ਬਈ ਚੰਗੀਆਂ ਖਬਰਾਂ ਲੱਗ ਜਾਣ, ਪਰ ਨਹੀਂ। ਹੁਣ ਅਸੀਂ ਇਹ ਗੱਲ ਚੁੱਕ ਰਹੇ ਹਾਂ ਤਾਂ ਚਲੋ ਸਾਡਾ ਤੇ ਫਰਜ਼ ਬਣਦਾ ਹੈ, ਪਰ ਤੁਸੀਂ ਕਮਾਲ ਦੇਖੋ ਕਿ ਇਹੋ ਜਿਹੇ ਮੁੱਦਿਆਂ ਨੂੰ ਵੀ ਮੇਨ ਸਟ੍ਰੀਮ ਮੀਡੀਆ ਜਗ੍ਹਾ ਦੇਣੋਂ ਹਟ ਗਿਆ। ਬੜਾ ਖਤਰਨਾਕ ਵਰਤਾਰਾ ਹੈ। ਅੱਛਾ ਇਸ ਪੇਪਰ ਦੇ ਵਿੱਚ ਜਿਹੜਾ ਸ਼ਾਇਦ ਖਜ਼ਾਨਾ ਅਫਸਰਾਂ ਵਾਸਤੇ ਸੀਗਾ, ਕਿ ਹੋਇਆ ਕੀ ਆ ਗੁਰਪ੍ਰੀਤ ਕਿ ਕੁਝ ਸੈਂਟਰ ਬਣੇ ਸਨ, ਜਿਵੇਂ ਸਕੂਲ ਜਾਂ ਅਦਾਰੇ ਹੁੰਦੇ ਨੇ, ਉਹ ਜਿਹੜੇ ਚਲਾਉਣ ਵਾਲੇ ਸਕੂਲ ਸੀਗੇ, ਜਿੱਦਾਂ ਨਿੱਜੀ ਸਕੂਲ ਹੋ ਗਿਆ ਜਾਂ ਕੁਝ ਜਿਹੜੇ ਇਸ ਤਰ੍ਹਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੁੰਦੇ ਨੇ, ਇਹਨਾਂ ਬੰਦਿਆਂ ਨੇ ਦੋਸ਼ ਲਾਇਆ, ਜਿਹੜੇ ਉਹ ਬੱਚੇ ਪੇਪਰ ਦੇਣ ਵਾਲੇ ਆ, ਕਿ ਜਿਹੜੇ ਉਹ ਸੰਚਾਲਕ ਸੀ ਕੁਝ, ਉਹਨਾਂ ਦੀ ਕਥਿਤ ਮਿਲੀ ਭੁਗਤ ਦੇ ਨਾਲ ਕੁਝ ਸਟੂਡੈਂਟਸ ਨੂੰ, ਕੁਝ ਪ੍ਰੀਖਿਆਰਥੀਆਂ ਨੂੰ ਨਜਾਇਜ਼ ਜਿਹੜਾ ਉਹ ਲਾਹਾ ਦਿੱਤਾ ਗਿਆ, ਪੇਪਰ ਬਾਹਰ ਭੇਜਿਆ ਗਿਆ। ਫਿਰ ਉਹ ਆਇਆ ਅਤੇ ਕੁਝ ਨਾਲ ਇਹੋ ਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਕਿ ਜਿਹੜੇ ਵਿਦਿਆਰਥੀ ਅੱਜ ਬੜੇ ਉੱਚ ਪੱਧਰੀ ਮੁਕਾਮ ਤੇ ਚਲੇ ਗਏ, ਮੈਰਿਟਾਂ 'ਚ ਆ ਗਏ, ਉਹ ਦੂਜੀਆਂ ਜਿਹੜੀਆਂ ਪ੍ਰੀਖਿਆਵਾਂ ਉਹਨਾਂ ਨੇ ਦਿੱਤੀਆਂ ਨੇ ਪਿਛਲੇ ਸਮੇਂ ਦੇ ਦੌਰਾਨ, ਉਹਨਾਂ ਦੇ ਵਿੱਚ ਤੇ ਉਹ ਨਖਿੱਤ ਨੇ। ਫਿਰ ਰਾਤੋਂ ਰਾਤ ਉਹਨਾਂ ਦੀ ਇਹ ਕਿਸਮਤ ਕਿੱਦਾਂ ਬਦਲ ਗਈ, ਕਿੱਦਾਂ IQ ਲੈਵਲ ਜਿਹੜਾ ਉਹ ਇੰਨਾ ਉੱਚਾ ਚੜ ਗਿਆ, ਬਈ ਪਹਾੜਾਂ ਤੇ ਚੜ ਗਿਆ। ਤਾਂ ਮਤਲਬ ਕਿ ਇਹ ਬਹੁਤ ਖੱਜਲ ਖੁਆਰ ਹੋ ਰਹੇ, ਇਹਨਾਂ ਦੀ ਕੋਈ ਗੱਲ ਹੀ ਨਹੀਂ ਸੁਣਨ ਨੂੰ ਤਿਆਰ। ਇਹ ਕਹਿ ਰਹੇ ਆ ਕਿ ਭਾਈ ਤੁਸੀਂ ਜਿਹੜੇ ਇਹ ਸ਼ੱਕੀ ਕੇਂਦਰ ਆ ਕੁਝ ਸਕੂਲ ਵਗੈਰਾ, ਕਿ ਭਾਈ ਇਹਨਾਂ ਦੀ CCTV ਫੁਟੇਜ ਕੱਢੋ, ਡਿਊਟੀ ਰਿਕਾਰਡ ਕੱਢੋ, ਕਾਲ ਡਿਟੇਲ ਰਿਕਾਰਡ ਕੱਢੋ, ਲੋਕੇਸ਼ਨ ਡਾਟਾ, ਇਹਨਾਂ ਦੀ ਸਾਰਿਆਂ ਦੀ ਫੋਰੈਂਸਿਕ ਜਾਂਚ ਕਰਾਓ, ਤੁਹਾਨੂੰ ਸੱਚ ਪਤਾ ਲੱਗ ਜਾਊ। ਪਰ ਫਿਲਹਾਲ ਇਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ। ਤਾਂ ਇਹ ਪੇਪਰ ਲੀਕ ਆਪਣੇ ਆਪ ਦੇ ਵਿੱਚ ਇਦਾਂ ਹੁੰਦਾ ਹੈ ਕਿ ਮੰਨ ਲਓ 5 ਬੰਦੇ ਵੀ ਰੌਲਾ ਪਾ ਰਹੇ ਆ, ਹੋ ਸਕਦਾ 5 ਚੋਂ ਇੱਕ ਹੀ ਡਿਜ਼ਰਵ ਕਰਦਾ ਹੋਵੇ, ਪਰ ਘੱਟੋ ਘੱਟ ਉਹਦੇ ਨਾਲ ਤੇ ਧੱਕਾ ਹੈ ਨਾ, ਉਹਦੀ ਕਿਸਮਤ ਦੇ ਨਾਲ ਤੇ ਖਿਲਵਾੜ ਆ ਨਾ, ਉਹਦੀ ਮਿਹਨਤ ਦੇ ਨਾਲ ਤੇ ਠੱਗੀ ਠੋਰੀ ਆ ਨਾ। ਸੋ ਦੇਖਦੇ ਆ ਕੋਈ ਇਹਨਾਂ ਦਾ ਚੀਕੋ ਪੁਕਾਰ ਸੁਣਦਾ ਹੈ ਕਿ ਨਹੀਂ। ਵੈਸੇ ਤੁਹਾਨੂੰ ਪਤਾ ਹੀ ਆ ਇਸ ਵੇਲੇ ਕੰਨਾਂ ਦੇ ਵਿੱਚ ਫਰੇਬ ਦਾ ਰੂੰ ਪਾਈ ਬੈਠੇ ਆ ਕੁਝ ਲੋਕ, ਤੇ ਜਿਨ੍ਹਾਂ ਨੇ ਫਰੇਬੀ ਰੂੰ ਕੰਨਾਂ 'ਚ ਪਾਏ ਹੁੰਦੇ ਆ ਨਾ, ਉਹਨਾਂ ਨੂੰ ਫਰਿਆਦਾਂ ਨਹੀਂ ਸੁਣਾਈ ਦਿੰਦੀ।